ਜੀ ਜੀ ਆਇਆਂ ਨੂੰ ਸਾਰੇ ਦੋਸਤਾਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਮੇਰੇ ਨਾਲ ਜਿਹੜੇ ਦੋਸਤ ਹੁਣ ਸਾਨੂੰ ਵੇਖ ਰਹੇ ਨੇ, ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਜਿਹੜੇ ਦੋਸਤ ਸਾਨੂੰ ਵੇਖਣਾ ਚਾਹ ਰਹੇ ਨੇ ਉਹ ਵੀ ਆ ਜਾਣ ਤੇ ਫਿਰ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਹੈ ਅੱਜ ਦਾ ਜਿਹੜੀ ਟਾਕ ਹੈ ਉਹ ਸ਼ੁਰੂ ਕਰ ਸਕੀਏ। ਜਿਹੜੇ ਦੋਸਤ ਸਾਨੂੰ ਫੇਸਬੁੱਕ ਤੇ ਵੇਖ ਰਹੇ ਨੇ ਉਹ ਵੀ, ਔਰ ਜਿਹੜੇ ਸਾਨੂੰ YouTube ਤੇ ਵੇਖ ਰਹੇ ਨੇ ਉਹ ਵੀ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਲੋਕ ਆ ਜਾਣ ਔਰ ਅਸੀਂ ਆਪਣਾ ਜਿਹੜਾ ਹੈ ਉਹ ਬਕਾਇਦਾ ਪ੍ਰੋਗਰਾਮ ਜਿਹੜਾ ਉਹਦਾ ਆਗਾਜ਼ ਕਰ ਸਕੀਏ। ਜੀ ਸਾਰੇ ਦੋਸਤਾਂ ਨੂੰ ਦੱਸਦੇ ਜਾਈਏ ਕਿ ਅੱਜ ਇੱਕ ਸਾਡਾ ਜਿਹੜਾ ਹਿਸਟਰੀ ਲੈਕਚਰ ਸੀਰੀਜ਼ ਦਾ ਅੱਗੇ ਵਧਦਾ ਹੋਇਆ ਜਿਹੜਾ ਕੰਮ ਹੈ, ਅੱਜ ਇੱਕ ਖਾਸ ਟੌਪਿਕ ਦੇ ਹਵਾਲੇ ਨਾਲ ਅੱਜ ਅਸੀਂ ਇੱਥੇ ਆਏ ਹਾਂ ਔਰ ਸਾਡੇ ਨਾਲ ਬਹੁਤ ਸੀਨੀਅਰ ਸਾਡੇ ਗੈਸਟ ਵੀ ਮੌਜੂਦ ਨੇ। ਮੈਂ ਯਕੀਨਨ ਉਹਨਾਂ ਦਾ ਤਾਰਫ ਵੀ ਕਰਵਾਵਾਂਗਾ ਔਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਸਾਂਝੀ ਕਰਾਂਗੇ। ਅੱਜ ਜਿਸ ਤਰ੍ਹਾਂ ਸਾਰਾ ਦਿਨ ਹੀ ਇੱਕ ਰੂਟੀਨ ਵਿੱਚ ਗੁਜ਼ਰਿਆ ਕਿ ਅਸੀਂ ਪਹਿਲੇ ਬੁੱਕ ਰਿਵਿਊ ਔਰ ਉਸ ਤੋਂ ਬਾਅਦ ਫਿਰ ਅੱਜ ਦਾ ਲੈਕਚਰ ਵੀ ਕੀਤਾ। ਸੋ ਮੇਰਾ ਖਿਆਲ ਹੈ ਕਿ ਸਾਰੇ ਦੋਸਤ ਤਕਰੀਬਨ ਆ ਗਏ ਨੇ ਔਰ ਜਿਹੜੇ ਦੋਸਤ ਅਜੇ ਨਹੀਂ ਆਏ ਪਲੀਜ਼ ਉਹ ਵੀ ਇਹਨਾਂ ਨੂੰ ਸ਼ੇਅਰ ਕਰ ਦੇਣ ਤਾਂ ਕਿ ਆ ਜਾਣ। ਉਨੀ ਦੇਰ ਤੱਕ ਅਸੀਂ ਅੱਜ ਦੇ ਜਿਹੜਾ ਟੌਪਿਕ ਹੈ ਉਹਦੇ ਹਵਾਲੇ ਨਾਲ ਗੱਲ ਕਰੀਏ। ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਔਰ ਬੜਾ ਹੀ ਖੂਬਸੂਰਤ ਟੌਪਿਕ ਹੈ, ਰਿਲੀਜਨ, ਕਮਿਊਨਿਟੀ ਐਂਡ ਨੇਸ਼ਨ ਇਨ ਕਲੋਨੀਅਲ ਪੰਜਾਬ। ਔਰ ਇਸ ਦੇ ਹਵਾਲੇ ਨਾਲ ਮੈਂ ਅੱਜ ਸਾਡੇ ਨਾਲ ਬਹੁਤ ਹੀ ਸਾਡੇ ਸੀਨੀਅਰ ਪ੍ਰੋਫੈਸਰ, ਸੀਨੀਅਰ ਰਿਸਰਚਰ, ਹਿਸਟੋਰੀਅਨ ਪ੍ਰੋਫੈਸਰ ਡਾਕਟਰ KL ਤੋਤੇਜਾ ਜੀ ਸਾਡੇ ਨਾਲ ਨੇ। ਆਪ ਫਾਰਮਰ ਪ੍ਰੋਫੈਸਰ ਨੇ ਮਾਡਰਨ ਇੰਡੀਅਨ ਹਿਸਟਰੀ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਔਰ ਆਪ ਦਾ ਮਾਸਟਰਸ ਦਿੱਲੀ ਯੂਨੀਵਰਸਿਟੀ ਤੋਂ, ਦੈਨ ਫਿਰ PhD ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ, ਔਰ ਉੱਥੇ ਹੀ ਆਪ ਐਜ਼ ਅ ਪ੍ਰੋਫੈਸਰ ਆਫ ਮਾਡਰਨ ਇੰਡੀਅਨ ਹਿਸਟਰੀ ਆਪਣੀ ਪੜ੍ਹਾਉਂਦੇ ਰਹੇ। ਇਸ ਤੋਂ ਬਾਅਦ ਉਹਨਾਂ ਦੇ ਨਾਵੇਂ ਬਹੁਤ ਸਾਰੀ ਜਿਹੜੀਆਂ ਨੇ ਉਹ ਫੈਲੋਸ਼ਿਪ, ਫੁੱਲ ਬ੍ਰਾਈਟ ਫੈਲੋਸ਼ਿਪ ਹੋਵੇ ਔਰ ਇਸ ਤੋਂ ਬਾਅਦ ਜਿਹੜੇ ਉਹ ਪੂਰੀ ਦੁਨੀਆ ਦੇ ਬਹੁਤ ਪ੍ਰੈਸਟੀਜੀਅਸ ਇੰਸਟੀਟਿਊਟਸ ਦੇ ਵਿੱਚ ਉਹਨਾਂ ਨੇ ਐਜ਼ ਏ ਵਿਜ਼ਿਟਿੰਗ ਪ੍ਰੋਫੈਸਰ ਆਫ ਮਾਡਰਨ ਇੰਡੀਅਨ ਹਿਸਟਰੀ ਪੜ੍ਹਾਇਆ। ਇਹਦੇ 'ਚ ਯੂਨੀਵਰਸਿਟੀ ਆਫ ਵੈਸਟ ਇੰਡੀਜ਼ ਹੈ ਔਰ ਇਸ ਤੋਂ ਵੱਖ ਜਿਹੜਾ ਹੈ ਮੁਖਤਲਿਫ ਔਰ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਫਰਾਂਸ ਦੀਆਂ ਯੂਨੀਵਰਸਿਟੀਆਂ ਨੇ ਔਰ ਇਸ ਤੋਂ ਵੱਖ ਉਹਨਾਂ ਦਾ ਐਜ਼ ਏ ਵਿਜ਼ਿਟਿੰਗ ਪ੍ਰੋਫੈਸਰ ਡਿਪਾਰਟਮੈਂਟ ਆਫ ਹਿਸਟਰੀ ਸੈਂਟਰਲ ਯੂਨੀਵਰਸਿਟੀ ਆਫ ਹੈਦਰਾਬਾਦ ਦੇ ਵਿੱਚ ਵੀ ਆਪ ਪੜ੍ਹਾਉਂਦੇ ਰਹੇ। ਦੂਸਰੀ ਅਸੀਂ ਅਗਰ ਗੱਲ ਕਰੀਏ ਤੇ ਆਪ ਸੀਨੀਅਰ ਫੈਲੋ ਰਹੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਲਾਇਬ੍ਰੇਰੀ ਦਿੱਲੀ ਦੇ ਵਿੱਚ, ਟੈਗੋਰ ਫੈਲੋ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਸ਼ਿਮਲਾ ਹੈ। ਸਭ ਤੋਂ ਅਹਿਮ ਜਿਹੜਾ ਇਹਨਾਂ ਦਾ ਅਸੀਂ ਤਾਰਫ ਦੇ ਵਿੱਚ ਇੱਕ ਸਭ ਤੋਂ ਅਹਿਮ ਜਿਹੜੀ ਚੀਜ਼ ਹੈ ਇਹਨਾਂ ਦੇ ਨਾਲ ਜਿਹੜਾ ਸਾਡਾ ਜਿਸ ਤਰ੍ਹਾਂ ਤਾਰਫ ਬਣਿਆ ਸਾਡੇ ਐਸ ਪੰਜਾਬ ਤੋਂ ਔਰ ਸਾਡੀ ਯੂਨੀਵਰਸਿਟੀ ਦੇ ਵਿੱਚ, ਅਸੀਂ ਜਦੋਂ ਇਹਨਾਂ ਦੀਆਂ ਬੁੱਕਸ ਪੜ੍ਹੀਆਂ ਬਹੁਤ ਇੰਟਰਸਟਿੰਗ ਔਰ ਬਹੁਤ ਕਮਾਲ ਦੀ ਹਿਸਟਰੀ ਜਿਹੜੀ ਸਾਨੂੰ ਮਿਲੀ। ਉਹਦੇ ਵਿੱਚ ਉਹਨਾਂ ਦੀ ਜਿਹੜੀ ਮੇਜਰ ਪਬਲੀਕੇਸ਼ਨਸ ਨੇ ਉਹਨਾਂ ਵਿੱਚ ਸਿੱਖ ਪੋਲੀਟਿਕਸ 1920 to 40 1948 ਵਿੱਚ ਪਬਲਿਸ਼ ਹੋਈ। ਇਸ ਤੋਂ ਵੱਖ ਨੈਸ਼ਨਲਿਜ਼ਮ ਐਂਡ ਦਾ ਕਾਂਗਰਸ ਇਨ ਪੰਜਾਬ 1885 to 1947, ਹਿਸਟੋਰੀਕਲ ਡਾਇਵਰਸਿਟੀਜ਼ ਔਰ ਟੈਗੋਰ ਐਂਡ ਨੈਸ਼ਨਲਿਜ਼ਮ। ਇਸ ਤਰ੍ਹਾਂ ਜਿਹੜੀਆਂ ਇਹਨਾਂ ਦੀ ਮੇਜਰ ਪਬਲੀਕੇਸ਼ਨਸ ਨੇ ਉਹ ਇਹ ਨੇ। ਇਸ ਤੋਂ ਵੱਖ ਵੀ ਬਹੁਤ ਸਾਰਾ ਹਿਸਟਰੀ ਦਾ ਕੰਮ ਔਰ ਬਹੁਤ ਸਾਰਾ ਹਿਸਟਰੀ ਦੇ ਹਵਾਲੇ ਨਾਲ ਸਭ ਤੋਂ ਵੱਧ ਕੇ ਐਜ਼ ਅ ਟੀਚਰ ਬਹੁਤ ਸਾਰੇ ਸਟੂਡੈਂਟ ਪ੍ਰੋਡਿਊਸ ਕੀਤੇ ਔਰ ਮੁਖਤਲਿਫ ਟੌਪਿਕਸ ਦੇ ਉੱਪਰ ਰਿਸਰਚ ਵੀ ਕਰਵਾਈ। ਅੱਜ ਸਾਡੇ ਨਾਲ ਪ੍ਰੋਫੈਸਰ KL ਤੋਤੇਜਾ ਜੀ ਨੇ ਜਿਹੜੇ ਅੱਜ ਸਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਨਗੇ ਰਿਲੀਜਨ, ਕਮਿਊਨਿਟੀ ਐਂਡ ਨੇਸ਼ਨ ਇਨ ਕਲੋਨੀਅਲ ਪੰਜਾਬ ਤੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਣ। ਜੀ ਸਰ, ਵੈਲਕਮ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਚ ਲਾਇਲਪੁਰੋਂ ਤੁਹਾਨੂੰ ਅਸੀਂ ਜੀ ਆਇਆਂ ਨੂੰ ਆਖਦੇ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਰ, ਤੁਹਾਡੀ ਬਹੁਤ ਮਿਹਰਬਾਨੀ। ਤੁਸੀਂ ਅੱਜ ਟਾਈਮ ਕੱਢਿਆ, ਆਪਣਾ ਕੀਮਤੀ ਟਾਈਮ ਚੋਂ ਅੱਜ ਸਾਡੇ ਨਾਲ ਤੁਸੀਂ ਗੱਲਬਾਤ ਸਾਂਝੀ ਕਰ ਰਹੇ ਹੋ। ਸਰ, ਤੁਸੀਂ ਆਪਣੀ ਗੱਲਬਾਤ ਸਾਂਝੀ ਕਰੋ ਔਰ ਸਕਰੀਨ ਤੁਹਾਡੇ ਕੋਲੇ, ਅਸੀਂ ਆਖਰ ਤੇ ਕੁਝ ਕਮੈਂਟਸ ਔਰ ਸਵਾਲਾਂ ਦੇ ਨਾਲ ਹਾਜ਼ਰ ਹੋਵਾਂਗੇ। ਸਰ ਤੋਹੀ ਸਾਹਿਬ ਮੇਰੇ ਖਿਆਲ ਅਬਾਊਟ 50 ਮਿੰਟਸ ਤਾਂ ਹੈਗੇ। ਜੀ ਸਰ, ਜੀ ਬਿਲਕੁਲ। ਤੋਹੀ ਸਾਹਿਬ ਮੈਨੂੰ ਅਰਾਊਂਡ 50 ਮਿੰਟਸ to 1 hour ਮੈਂ ਬੋਲ ਸਕਦਾ? ਯੈਸ ਸਰ, ਬਿਲਕੁਲ ਤੁਹਾਡੇ ਕੋਲ ਹੈ ਟਾਈਮ ਸਰ। ਉਹਦੇ ਤੋਂ ਬਾਅਦ ਅਸੀਂ ਕੁਐਸਚਨ ਕਰਾਂਗੇ। ਠੀਕ ਹੈ। ਗੁੱਡ ਇਵਨਿੰਗ ਫਰੈਂਡਸ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਇਹ ਲਾਇਲਪੁਰ ਯੰਗ ਹਿਸਟੋਰੀਅਨਸ ਗਰੁੱਪ ਨੇ ਮੈਨੂੰ ਅੱਜ ਇਹ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ।
ਮੇਰੀ ਫੈਮਿਲੀ ਡੇਰਾ ਇਸਮਾइल खान को ਬਿਲੋਂਗ ਕਰਦੀ ਸੀ ਤੇ ਮੈਨੂੰ ਪੰਜਾਬੀ ਕੁਝ ਆਂਦੀ ਹੈ, ਪਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਪੰਜਾਬੀ ਬੋਲਾਂ। ਜਿਸ ਟਾਈਮ ਮੈਂ ਜੋ ਵੀ ਪੰਜਾਬੀ 'ਚ ਗੱਲ ਕਰਾਂਗਾ ਉਹਦੇ ਨਾਲ ਇੱਕ ਗੱਲ ਜ਼ਰੂਰ ਮੈਂ ਤੁਹਾਡੇ ਕੋਲ ਮਾਫੀ ਮੰਗਣਾ, ਕਈ ਵਿੱਚ ਮੈਨੂੰ ਇੰਗਲਿਸ਼ ਦੇ ਵਰਡਸ ਐਜ਼ ਅ ਟੀਚਰ ਯੂਜ਼ ਕਰਦਾ ਰਿਹਾ ਜਾਂ ਕੋਈ ਹਿੰਦੁਸਤਾਨੀ ਦਾ ਵਰਡ ਆ ਸਕਦਾ ਹੈ, ਤੇ ਉਹ ਗੱਲਬਾਤ ਵੀ ਅਸੀਂ ਕਰ ਸਕਦੇ ਹੈਗੇ, ਪਰ ਇਨ ਏ ਵੇ ਮੈਂ ਫੋਕਸ ਕਰਾਂਗਾ ਪੰਜਾਬੀ ਲੈਂਗੁਏਜ ਦੇ ਉੱਤੇ। ਜਿਹੜਾ ਥੀਮ ਮੈਂ ਚੁਣਿਆ ਉਹ ਤੇ ਮੈਂ ਕਾਫੀ ਸਮਾਂ ਤੋਂ ਮੈਂ ਇਹਦੇ ਤੇ ਕੁਝ ਕੰਮ ਕਰ ਰਿਹਾ, ਰਿਲੀਜਨ ਕਮਿਊਨਿਟੀ ਐਂਡ ਨੇਸ਼ਨ ਇਨ ਪੰਜਾਬ, ਕਲੋਨੀਅਲ ਪੰਜਾਬ। ਗੱਲ ਇਹ ਹੈਗੀ ਕਿ ਇਹਦੇ ਬਾਰੇ ਬੜਾ ਫਿਕਸਡ ਆਈਡੀਆ ਹੈ, ਉਹ ਫਿਕਸਡ ਆਈਡੀਆ ਇਹ ਰਿਹਾ ਕਾਫੀ ਟਾਈਮ ਹਿਸਟੋਰੀਅਨਸ ਦਾ, ਉਹ ਬ੍ਰਿਟਿਸ਼ ਰਾਈਟਿੰਗਸ ਦੀ ਵਜ੍ਹਾ ਦੇ ਨਾਲ ਕਿ ਹਿੰਦੁਸਤਾਨ ਦੇ ਵਿੱਚ ਰਿਲੀਜਨਸ ਜਿਹੜੇ ਸੀਗੇ ਉਹ ਲੋਕ ਟੋਟਲੀ ਰਿਲੀਜੀਅਸ, ਟੋਟਲੀ ਉਹਨਾਂ ਦਾ ਜ਼ਿੰਦਗੀ ਰਿਲੀਜਨ ਦੇ ਅਨੁਸਾਰ ਚੱਲਦੀ ਸੀਗੀ। ਉਹ ਰਿਲੀਜੀਅਸ ਕਮਿਊਨਿਟੀਜ਼ ਦੇ ਵਿੱਚ ਡਿਵਾਈਡਡ ਸੀਗੇ, ਉਹਨਾਂ ਦਾ ਰੋਜ਼ਮਰਰਾ ਦੀ ਜ਼ਿੰਦਗੀ ਰਿਲੀਜਨ ਦੇ ਨਾਲ ਇਨਫਲੂਐਂਸ ਹੁੰਦੀ ਸੀਗੀ, ਤੇ ਇੱਕ ਤਰ੍ਹਾਂ ਦਾ ਉਹਨਾਂ ਦਾ ਅੰਡਰਸਟੈਂਡਿੰਗ ਇਹ ਸੀਗੀ ਕਿ ਹਿੰਦੁਸਤਾਨ ਦੇ ਲੋਕ ਬੇਸਿਕਲੀ ਰਿਲੀਜੀਅਸ ਹੈਗੇ, ਔਰ ਰਿਲੀਜੀਅਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਉਹ ਅਲੱਗ-ਅਲੱਗ ਰਿਲੀਜਨ ਦੇ ਬੇਸਿਸ ਤੇ ਡਿਵਾਈਡਡ ਸੀਗੇ, ਕੁਝ ਹਿੰਦੂਸ, ਮੁਸਲਿਮਸ, ਸਿੱਖਸ, ਤੇ ਇਹ ਉਹਨਾਂ ਨੇ ਜਿਸ ਤਰ੍ਹਾਂ ਦੀ ਜਿਹੜੀ ਨੌਲੇਜ ਸਾਨੂੰ ਦਿੱਤੀ ਉਸ ਵਿੱਚ ਇਹ ਕਿਹਾ ਕਿ ਇਹ ਜਿਹੜਾ ਰਿਲੀਜੀਅਸ ਟ੍ਰੈਡੀਸ਼ਨਸ ਜਿਹੜੇ ਇਹਨਾਂ ਦੇ ਹੈਗੇ ਉਹ ਇੱਕ ਤਰੀਕੇ ਨਾਲ ਮੋਨੋਲਿਥਿਕ ਹੈਗੇ, ਇੱਕ ਤਰੀਕੇ ਨਾਲ ਹੋਮੋਜੀਨੀਅਸ ਹੈਗੇ, ਉਹਦੇ 'ਚ ਕੋਈ ਡਾਇਵਰਸਿਟੀ ਨਹੀਂ ਹੈ। ਤੇ ਉਹ ਜਿਹੜੀ ਇੱਕ ਅੰਡਰਸਟੈਂਡਿੰਗ ਸੀ, ਉਸ ਅੰਡਰਸਟੈਂਡਿੰਗ ਇੰਨੀ ਜ਼ਿਆਦਾ ਹੋ ਗਈ ਕਿ ਈਵਨ ਜੇਮਸ ਮਿਲ ਨੇ ਇਹ ਕਿਹਾ ਕਿ ਹਿੰਦੁਸਤਾਨ ਦੀ ਹਿਸਟਰੀ एंशिएंट पीरियड हिंदू पीरियड है और मेडिवल पीरियड मुस्लिम पीरियड है, और ब्रिटिश पीरियड के बारे उन्होंने मॉडर्न पीरियड किया, और दूजी गल है उसके बारे में अलग कहांगा। तो एक तरीके नाल ये हैगा कि रिलीजन जिहड़ा है वो हिंदुस्तान की हिस्टरी नूं भी डिवाइड करता है, तो रिलीजन हिंदुस्तान की जिंदगी का एक लोगों की जिंदगी का मेन वो भी मोनोलिथिक, वो भी होमोजीनियस ट्रेडिशन, एक लार्जर ट्रेडिशन की तरह उन्होंने देखा, चाहे वो हिंदुइज्म है, चाहे इस्लाम है, चाहे दूजे पासे देखो तुसी कम्युनिटीज में वो ब्रिटिश राइटर्स जिहड़े सीगे जिन्होंने इंडिया के इतिहास सारे कोल पहले लिखिया है, उन्होंने कहा कि इत्थे दे लोग जिहड़े सीगे कम्युनिटीज दे विच डिवाइडेड सीगे, तो उन्हां दे अनुसार हिंदुस्तान दे सारे मुसलमान एक कम्युनिटी है, सारे हिंदूस दूजी कम्युनिटी है, सिक्स अलग कम्युनिटी है, तो कम्युनिटी जिहड़ी हैगी वो स्टैटिक वो फिक्स्ड है, लोग जिहड़ा भी उस विच पैदा होंदा है वो उस कम्युनिटी का पार्ट हैगा। ते ओदा तुसीं ये सोच लो कि जो अगर आदमी किसी को अगर सेंसस का इनोमरेटर जांदा भी सी सुनिया है कि उन्होंने को पुछदा भी तेरा रिलीजन की है, वो कहता है मैंने मेरा कोई रिलीजन नहीं है, और ना पूछते पर ना की हैगा, ते ना अगर सपोज इमरान है तो मुस्लिम है, ते अगर वो शाम है तो वो हिंदू है। तो एक तरीके नाल अंडरस्टैंडिंग ये सीगी कि कम्युनिटीज गिवन, कम्युनिटीज शुरू को इक्को तरह चल रही सीगी। ते नेशन की जी गल है वो मैं इस वास्ते क्योंकि मॉडर्न पीरियड के नेशन किस तरह बनता है उसके बारे में मैं बात कहूँगा, परंतु इतनी गल जरूर कहूँगा अज की है कि नेशन स्टेट कई बार हिस्टरी की राइटिंग के उत्ते इन्फ्लुएंस करता है, पर मैं इन तीनों चीज़ों को रिलीजन नू भी, कम्युनिटी नू भी ते नेशन नू भी, तीनों नू एक हिस्टोरिकल प्रोसेस का पार्ट देख रहे हैं। ये प्रोसेस ਜਿਹੜਾ कॉलोनियल पंजाब ਦੇ ਵਿੱਚ बड़ा तेजी नाल शिफ्ट हो रहा है, उस दी कॉम्पलैक्सिटीज ਨੂੰ अनफोल्ड ਕਰਨ ਦੀ, ਉਹਨੂੰ अंडरस्टैंड ਕਰਨ ਦੀ कोशिश की। किस तरह रिलीजन ਦੇ ਵਿੱਚ चेंज आता है या रिलीजन रीडिफाइंड होता है, कम्युनिटीज किस तरह ਬਣਦੀਆਂ ਹੈਗੀਆਂ, ਤੇ नेशन ਦਾ आइडिया किस तरह ਦਾ ਹੈਗਾ, ਤੇ ਕੀ उस स्टेज इज पॉसिबल सीगा कि कोई अगर कम्युनिटीज दे विच हैगा तो वो रिलीजियस वो नेशन दा पार्ट भी बन सकता है। तो मेरे वास्ते एक तरीके नाल तुसीं ये सोचो कि ये जेहड़े तीनों चीज़ां हैगियां मैं उन्हां नूं एक हिस्टोरिकल प्रोसेस दे विच स्टडी कर रहा,
ਔਰ ਉਹਨਾਂ ਨੂੰ ਮੈਂ ਅੰਡਰਸਟੈਂਡ ਕਰ, ਕਿਉਂਕਿ ਇਹ ਜਿਹੜੀ ਮੈਂ ਕੋਈ ਜਜਮੈਂਟ ਨਹੀਂ ਦੇ ਰਿਹਾ। ਹਿਸਟਰੀ ਦੇ ਵਿੱਚ ਜਜਮੈਂਟ ਦੇਣਾ ਬੜਾ ਰਿਸਕੀ ਅਫੇਅਰ ਹੈ। ਉਹ ਉਸ ਨੂੰ ਇੱਕ ਇਮੈਜੀਨੇਟਿਵਲੀ ਇੱਕ ਹਿਸਟਰੀ ਨੂੰ, ਹਿਸਟੋਰੀਕਲ ਪ੍ਰੋਸੈਸ ਨੂੰ ਸਾਇੰਟਿਫਿਕ ਮੈਥਡ ਦੇ ਦੁਆਰਾ ਰੀਕਨਸਟਰਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਇਸ ਵਾਸਤੇ ਇਸ ਐਕਸਰਸਾਈਜ਼ ਦਾ ਪਰਪਸ केवल उस हिस्टोरिकल प्रोसेसेस की एक बेटर अंडरस्टैंडिंग है, ना कि कोई उधर उत्ते जजमेंट देने की गल है। एक तरीके नाल एक डिबेट है, उस डिबेट ਨੂੰ मैं ਅੱਗੇ ਵਧਾ ਰਿਹਾ। ਦੂਜੀ ਗੱਲ ਇਹ ਮੈਂ ਜ਼ਰੂਰ ਕਹਾਂਗਾ ਕਿ ਜਦ ਮੈਂ ਪੰਜਾਬ ਰੀਜਨ ਦੀ ਗੱਲ ਕਰ ਰਿਹਾ, ਪੰਜਾਬ ਰੀਜਨ ਸਰਟਨਲੀ ਇਹ ਅੱਜ ਦੀ ਐਡਮਿਨਿਸਟ੍ਰੇਟਿਵ ਸਟੇਟ ਜੋ ਇੰਡੀਆ ਦੇ ਵਿੱਚ ਹੈ ਜਾਂ ਜੋ ਪਾਕਿਸਤਾਨ ਦੇ ਵਿੱਚ ਹੈ, ਸਿਰਫ ਉਤਨਾ ਨਹੀਂ। ਤੁਸੀਂ ਇਹ ਸੋਚੋ ਕਿ ਇੱਕ ਪੰਜਾਬ ਜਿਹੜਾ ਇੱਕ ਰੀਜਨਲ ਆਈਡੈਂਟੀਟੀ ਦੀ ਤਰ੍ਹਾਂ ਤੇ ਹੈ, ਜਾਂ ਜਿਹੜਾ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇੱਕ ਐਡਮਿਨਿਸਟ੍ਰੇਟਿਵ ਆਈਡੈਂਟੀਟੀ ਬਣਿਆ, ਇੱਕ ਤਰੀਕੇ ਨਾਲ ਪ੍ਰੀ-47 ਦਾ ਮੇਰੇ ਵਾਸਤੇ ਪੰਜਾਬ ਇੱਕ ਰੀਜਨ ਹੈ। ਪਰੰਤੂ ਉਹ ਰੀਜਨ ਜਿਹੜਾ ਹੈ ਉਹ ਹਿੰਦੁਸਤਾਨ ਦਾ ਪਾਰਟ ਹੈ, ਤੇ ਉਹ ਹਿੰਦੁਸਤਾਨ ਜਿਹੜਾ ਪ੍ਰੀ-1947 ਵਿੱਚ ਹੈ। ਇਸ ਵਾਸਤੇ ਮੈਨੂੰ ਉਸ ਪੰਜਾਬ ਨੂੰ हिंदुस्तान के कॉन्टेक्स्ट में भी देखना बहुत जरूरी है। तो इस तरीके ये सोचो कि एक रीजन की स्टडी है, एक रीजन दे विच स्टडी है, और वो पंजाब का रीजन कटिंग अक्रॉस नेशनल बाउंड्रीज, ते वो पंजाब है which is from the northwest frontier at one time even including northwest frontier and coming down up to Delhi। ये सारा जरा रीजन है, इस रीजन ਨੂੰ पंजाब के रीजन ਦੇ ਵਿੱਚ मैं उन्होंने स्टडी करने की कोशिश की। ना दूसरी गल हुण मैं शुरू करना कि जब असी रिलीजन के बारे करने हैं, एक गल सुनो होनी। मैं देखो मैं तुहानू एक गल और भी दसदा कि मैं अपने लेक्चर नू तीन चार पार्ट से डिवाइड करांगा। इंट्रोडक्शन रिमार्क्स के बाद तेरा मैं है कि प्री कॉलोनियल पंजाब दे विच रिलीजन ते कम्युनिटी दी की अंडरस्टैंडिंग सी। नेशन दा है ही नहीं, नेशन दा आइडिया ही मॉडर्न पीरियड विच आया, पर इस वास्ते में पहले प्री कॉलोनियल सोसाइटी दे विच या प्री कॉलोनियल पंजाब सोसाइटी दे विच रिलीजन किस तरीके दा सीगा। एक चीज असी सानू एक ध्यान रखना चाहिए कि रिलीजन के बारे विच सारे कोल बड़ी गल एक रोमिला थापर ने एक सेंटेंस किया है, एक लिखिया है, जेरा वो उस सेंटेंस को मैं पढ़ांगा ते वो पढ़ना मेरे वास्ते इस वक्त जरूरी है क्योंकि वो ये आइडिया दिंदा है कि रिलीजन लोगों की जिंदगी दे विच कितना ब्लर्ड सीगा। ए प्री मॉडर्न सोसाइटी की गल है। ये उन्होंने किताब है द पास्ट एज प्रेजेंट, तो उन्होंने एक ऐसे हैगा हिस्ट्री एंड आइडेंटिटीज, तो उहदे विच वो लिखती है प्रोफेसर रोमिला थापर, आई कोट, द वास्ट मेजॉरिटी ऑफ पीपल for the vast majority of people, religion was an open-ended experience, a mixing, a merging, overlapping, borrowing, rejecting of forms and ideas beyond the formal labels। लोगों की जिंदगी नू जिस तरह से आज देखने हैं कि हिंदू, मुसलमान, सिख, इस तरीके के लेबल्स जेरे सीगे ना, लोगों की आम जिंदगी विच जो रिलीजन की गल होती सी वो इस तरह से नहीं सीगे। काफी कुछ मिक्सिंग भी होती सी, काफी कुछ लोगों की जिंदगी उन्होंने लिव्ड एक्सपीरियंस से चलती सी, ना कि एक टैक्सचुअल रिलीजियस ट्रेडिशन के उत्ते चलती सी। ते इस वास्ते प्री कॉलोनियल पीरियड दे विच एक ध्यान गल है कि रिलीजन का जो आइडिया है वो एक होमोजीनियस, एक मोनोलिथिक इस तरह का नहीं हैगा। एक तरीके ना लोगों का जीवन काफी कुछ लोकल प्रैक्टिसेस के द्वारा भी प्रभावित होता है। ਅਸੀਂ ਉਹਨੂੰ ਇਸ ਤਰ੍ਹਾਂ ਦੇਖੋ, ਕਈ ਲੋਕ ਕਹਿੰਦੇ ਆ ਕਿ ਇਹਨੂੰ ਸਿਨਕ੍ਰੈਟਿਕ ਟ੍ਰੈਡੀਸ਼ਨ ਸੀਗੇ, ਮੈਂ ਇਹਨੂੰ ਕਹਿੰਦਾ ਸ਼ੇਅਰਡ ਕਲਚਰ ਹੈ। ਰਿਲੀਜਨ ਜਿਹੜਾ ਹੈ ਬੇਸਿਕਲੀ ਇੱਕ ਕਲਚਰ ਦਾ ਪਾਰਟ ਹੈ, ਔਰ ਲੋਕ ਆਪਣੇ ਡੇਲੀ ਦੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਉਸ ਰਿਲੀਜਨ ਉਹਨਾਂ ਦੀ ਲਾਈਫ ਦਾ ਪਾਰਟ ਸੀਗਾ, ਔਰ ਉਹ ਰਿਲੀਜਨ ਇਸ ਤਰ੍ਹਾਂ ਦਾ ਪਾਰਟ ਸੀਗਾ। ਆਈ ਮੀਨ ਸਮਥਿੰਗ ਇੱਕ ਮੈਂ और कोट करांगा, कुमकुम संगारी ने पंजाब की सोसाइटी के बारे में लिखा है, और वो बड़ी अच्छी गल लिखी है। वो लिखती है, आई कोट, followers of different religious traditions were all alike as Punjabis who shared common regional culture, but they could have respective religious traditions।
ਉਹ ਸਾਰੇ ਪੰਜਾਬੀ ਸੀਗੇ, ਪਰ ਅਗਰ ਉਹ ਪਿੰਡ ਵਿੱਚ ਰਹੇ ਹੈਗੇ, ਉਹ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਤੇ ਇਸ ਤਰੀਕੇ ਦਾ ਜਿਹੜਾ ਕਲਚਰ ਹੈ, ਉਸ ਕਲਚਰ ਦੇ ਵਿੱਚ ਕਈ ਇਸ ਤਰ੍ਹਾਂ ਦੀ ਚੀਜ਼ਾਂ ਸੀ, ਕਈ ਇਸ ਤਰ੍ਹਾਂ ਦੇ ਕਲਚਰ ਦੇ ਪਾਰਟ ਸੀਗੇ ਜਿਸ ਵਿੱਚ ਓਵਰਲੈਪਿੰਗ, ਇੰਟਰਪੋਲੇਸ਼ਨ, ਉਹ ਕਾਫੀ ਕੁਝ ਤੁਹਾਨੂੰ ਮਿਲਦੀ ਹੈਗੀ। ਮਤਲਬ ਰਿਲੀਜੀਅਸ ਆਈਡੈਂਟਿਟੀ ਟੈਕਸਚੁਅਲ ਨਹੀਂ ਹੈ, that is more part of the lived experience। ਉਹੀ ਤੁਸੀਂ ਦੇਖੋਗੇ। ਇਸ ਦੇ ਇਲਾਵਾ ਤਾਂ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਲੋਕਾਂ ਦੀ ਜ਼ਿੰਦਗੀ ਜਾਂ ਨੇਚਰ ਦੇ ਉੱਤੇ ਕਾਫੀ ਕੁਝ ਡਿਪੈਂਡੈਂਟ ਸੀਗੀ, ਤੇ ਲੋਕ ਜਿਸ ਤਰ੍ਹਾਂ ਦੇ ਵਿਸ਼ਵਾਸ ਲੋਕਾਂ ਦਾ ਸੀਗਾ। ਹੁਣ ਦੇਖੋ, ਮੈਨੂੰ ਇੰਨਾ ਪਤਾ ਪੰਜਾਬ ਦੇ ਵਿੱਚ ਗੋਗਾ ਪੀਰ ਦੀ ਬੜੀ ਜ਼ਿਆਦਾ ਲੋਕ ਮੰਨਦੇ ਹੈਗੇ, ਉਸੇ ਤਰੀਕਾ ਸਿਤਲਾ ਦੇਵੀ ਦਾ। ਤੁਸੀਂ ਦੇਖੋ ਸੂਫੀ ਸ਼ਰਾਈਨਸ ਦੇ ਜਿਹੜੇ ਸੂਫੀ ਸ਼ਰਾਈਨਸ ਸੀਗੇ, ਉਹਨਾਂ ਦੇ ਉੱਥੇ ਜਾਣ ਵਾਲੇ ਕਈ ਨਾਨ ਮੁਸਲਿਮ ਸੀਗੇ, ਕਈ। ਤੇ ਰਿਚਰਡ ਐਟਨ ਦੀ ਕਿਤਾਬ ਨੂੰ ਬੜਾ ਸਿੰਪਲ ਪਤਾ ਚੱਲਦਾ ਹੈ ਕਿ ਇਹ ਨਹੀਂ ਹੈ ਕਿ ਉਹ ਉਹਨਾਂ ਨੂੰ ਉਹ ਇੱਕ ਤਰੀਕੇ ਨਾਲ ਕੋਈ ਉਹਨਾਂ ਤੇ ਕੋਈ ਕੰਪਲਸ਼ਨ ਸੀਗਾ, ਇੱਕ ਤਰੀਕੇ ਨਾਲ ਉਹਨਾਂ ਦੀ ਮਾਨਤਾ ਸੀ। ਤੇ ਜਿਹੜਾ ਇੱਕ ਰਿਲੀਜਨ ਦਾ ਵਿਊ ਸੀਗਾ, ਉਹ ਰਿਲੀਜਨ ਦਾ ਵਿਊ ਜਿਸ ਤਰ੍ਹਾਂ ਅੱਜ ਅਸੀਂ ਇਹਨੂੰ ਫਿਕਸ ਕਰ ਦਿੱਤਾ ਹੈ ਕਿ ਇਹ ਹਿੰਦੂ ਟ੍ਰੈਡੀਸ਼ਨ ਹੈ, ਮੁਸਲਿਮ ਟ੍ਰੈਡੀਸ਼ਨ ਤੇ ਇੱਕ ਸਿੱਖ ਟ੍ਰੈਡੀਸ਼ਨ। ਲੋਕਾਂ ਦੇ ਰਿਲੀਜਨ ਆਪਣਾ ਉਸ ਰਿਲੀਜਨ ਤੋਂ ਹੋਣਗੇ, ਪਰੰਤੂ ਉਹਨਾਂ ਦੀ ਡੇਲੀ ਦੀ ਜ਼ਿੰਦਗੀ ਦੇ ਵਿੱਚ ਔਰ ਰਿਲੀਜਨਸ ਤੇ ਜਿਹੜੇ ਟ੍ਰੈਡੀਸ਼ਨਸ ਸੀਗੇ, ਲੋਕਲ ਟ੍ਰੈਡੀਸ਼ਨ ਸੀਗੇ, ਉਹ ਵੀ ਉਹਦੇ ਤੇ ਇਫੈਕਟ ਕਰਦੇ ਸੀਗੇ। ਤਾਂ ਵਾਟ ਆਈ ਜਸਟ ਵਾਂਟ ਟੂ ਸੇ ਇਜ਼ ਕਿ ਪ੍ਰੀ ਮਾਡਰਨ ਪੀਰੀਅਡ ਦੇ ਵਿੱਚ ਜਿਹੜਾ ਹਰਜੋਤ ਓਬਰਾਏ ਨੇ ਵੀ ਕਿਹਾ, ਔਰ ਲੋਕਾਂ ਨੇ ਵੀ ਕਾਫੀ ਕੁਛ ਇਹਦੇ ਬਾਰੇ ਲਿਖਿਆ, ਮੈਂ ਆਪਣੇ ਕੁਛ ਲੇਖਾਂ ਦੇ ਵਿੱਚ ਵੀ ਲਿਖਿਆ ਕਿ ਰਿਲੀਜਨ ਪ੍ਰੀ ਮਾਡਰਨ ਪੀਰੀਅਡ ਦੇ ਵਿੱਚ ਇੱਕ ਬਲਰਡ ਆਈਡੈਂਟਿਟੀ, ਬੜੀ ਕਲੀਅਰ ਆਈਡੈਂਟਿਟੀ ਨਹੀਂ ਹੈ। ਔਰ ਮੈਂ ਇਹ ਹਿੰਦੂਸ ਦੀ ਸਟੱਡੀ ਦੇ ਵਿੱਚ ਤਾਂ ਬਹੁਤ ਕਲੀਅਰਲੀ ਦੇਖਿਆ, ਜੋ ਮੈਂ ਲਿਖ ਵੀ ਰਿਹਾ ਅੱਜ ਕੱਲ੍ਹ। ਤੇ ਹੁਣ ਦੂਜੀ ਗੱਲ ਇਹ ਹੈਗੀ ਕਿ ਜਿਸ ਇਸ ਤਰ੍ਹਾਂ ਦਾ ਰਿਲੀਜਨ ਸੀਗਾ ਤੇ ਕਮਿਊਨਿਟੀ ਕਿਸ ਤਰ੍ਹਾਂ ਦੀ ਸੀ। ਗੱਲ ਇਹ ਹੈਗੀ ਕਿ ਅਸੀਂ ਬੜੀ ਈਜ਼ੀਲੀ ਕਹਿ ਦਿੰਦੇ ਹਾਂ ਕਿ ਪ੍ਰੀ ਮਾਡਰਨ ਪੀਰੀਅਡ ਦੇ ਵਿੱਚ ਸਾਰੇ ਇਹ ਮੁਸਲਿਮ ਕਮਿਊਨਿਟੀ ਸੀ, ਇਹ ਹਿੰਦੂ ਕਮਿਊਨਿਟੀ ਸੀ। ਤਾਂ ਕਮਿਊਨਿਟੀ ਜਿਹੜਾ ਵਰਡ ਹੈ 19th ਸੈਂਚੁਰੀ ਕੋਲ ਪਹਿਲੇ ਰਿਲੀਜੀਅਸ ਕਮਿਊਨਿਟੀ ਦੇ ਬਾਰੇ ਹਰਜੋਤ ਓਬਰਾਏ ਕਹਿੰਦਾ ਯੂਜ਼ ਹੀ ਨਹੀਂ ਹੁੰਦਾ। ਇਹ 19th ਸੈਂਚੁਰੀ ਦੇ ਵਿੱਚ ਆ ਕੇ ਰਿਲੀਜੀਅਸ ਕਮਿਊਨਿਟੀ ਦੇ ਬਾਰੇ ਯੂਜ਼ ਹੁੰਦਾ। ਕਿਉਂ ਯੂਜ਼ ਹੁੰਦਾ ਉਹ ਦੂਜੀ ਗੱਲ ਹੈ। ਉਹਦੇ ਪਹਿਲੇ ਅਗਰ ਕਮਿਊਨਿਟੀਜ਼ ਕਿਸ ਤਰ੍ਹਾਂ ਦੀ ਸੀਗਾ, ਇਹਦੇ ਤੇ ਮੈਂ ਕਿਤਾਬ ਕੋਟ ਕਰਾਂਗਾ। ਉਹ ਹੈ ਤਾਂ ਨੈਸ਼ਨਲਿਜ਼ਮ ਦੇ ਉੱਤੇ, ਇਮੈਜਿਨ ਕਮਿਊਨਿਟੀਜ਼ ਬਾਈ ਬੈਂਡਿਕਟ ਐਂਡਰਸਨ। ਨਾ ਬੈਂਡਿਕਟ ਐਂਡਰਸਨ ਨੇ ਇਮੈਜਿਨ ਕਮਿਊਨਿਟੀ ਵਿੱਚ ਇੱਕ ਡਿਫਰੈਂਸ ਕੀਤਾ ਕਿ ਪ੍ਰੀ ਮਾਡਰਨ ਪੀਰੀਅਡ ਦੇ ਵਿੱਚ ਕਮਿਊਨਿਟੀ ਕਿਸ ਤਰ੍ਹਾਂ ਦੀ ਹੁੰਦੀ ਸੀਗੀ ਤੇ ਮਾਡਰਨ ਪੀਰੀਅਡ ਦੇ ਵਿੱਚ ਕਮਿਊਨਿਟੀ ਕਿਸ ਤਰ੍ਹਾਂ ਹੁੰਦੀ ਸੀ। ਨਾ ਪ੍ਰੀ ਮਾਡਰਨ ਪੀਰੀਅਡ ਦੀ ਜਿਹੜੀ ਕਮਿਊਨਿਟੀ ਹੈ ਉਹ ਜ਼ਿਆਦਾਤਰ ਲੋਕਲ ਹੈ, ਉਹ ਟ੍ਰਾਂਸ ਟੈਰੀਟੋਰੀਅਲ ਨਹੀਂ ਹੈ, ਪੈਨ ਇੰਡੀਅਨ ਨਹੀਂ ਹੈ। ਉਹ ਕਿਸ ਤਰ੍ਹਾਂ ਹੈਗੀ, ਜਿਹੜਾ ਪਿੰਡ ਹੈਗਾ, ਜਿਹੜਾ ਵਿਲੇਜ ਹੈ, ਵਿਲੇਜ ਦੇ ਵਿੱਚ ਇੱਕ ਛੋਟੀ ਕਮਿਊਨਿਟੀ ਲੋਕ, ਰਿਲੀਜਨ ਉਸਦਾ ਡਿਟਰਮਾਈਨਿੰਗ ਫੈਕਟਰ ਨਹੀਂ ਹੈ, ਕਾਸਟ ਵੀ ਹੋ ਸਕਦਾ ਹੈ। ਮਤਲਬ ਇਹ ਹੈਗਾ ਕਿ ਜਿਹੜੀ ਪ੍ਰੀ ਮਾਡਰਨ ਆਈਡੈਂटिटी ਹੈ, ਕਮਿਊਨਿਟੀ ਦਾ ਆਈਡੀਆ ਹੈ, ਉਹ ਲੋਕਲ ਹੈ, ਪੈਨ ਨਹੀਂ ਹੈ। ਇੱਕ ਸਾਰੇ ਹਿੰਦੁਸਤਾਨ ਦੇ ਵਿੱਚ ਕਹੋਗੇ, ਸਾਰੇ ਹਿੰਦੁਸਤਾਨ ਦੇ ਮੁਸਲਿਮ ਇੱਕ ਤਰੀਕੇ ਨਾਲ ਸੋਚਦੇ ਸੀਗੇ, ਨਾਟ ਐਟ ਆਲ। ਨਾ ਹੀ ਹਿੰਦੂ, ਨਾ ਮੁਸਲਿਮ, ਨਾ ਸਿੱਖ। ਹਾਂ, ਰਿਲੀਜੀਅਸ ਟ੍ਰੈਡੀਸ਼ਨ ਉਹਨਾਂ ਦਾ ਹੋ ਸਕਦਾ ਹੈ, ਪਰੰਤੂ ਇੱਕ ਕਮਿਊਨਿਟੀ ਦਾ ਜਿਹੜਾ ਆਈਡੀਆ ਹੈ, ਉਹ ਕਮਿਊਨਿਟੀ ਦਾ ਆਈਡੀਆ ਉਹ ਕੇਵਲ ਮਾਡਰਨ ਪੀਰੀਅਡ ਦੇ ਵਿੱਚ ਆਉਂਦਾ ਹੈ। ਤੇ ਜੇ ਪ੍ਰੀ ਮਾਡਰਨ ਪੀਰੀਅਡ ਦੀ ਕਮਿਊਨਿਟੀ ਹੈ ਤੇ ਮਾਡਰਨ ਪੀਰੀਅਡ ਦੀ ਜਿਹੜੀ ਕਮਿਊਨਿਟੀ ਹੈ ਉਹਦੇ ਵਿੱਚ ਬੜਾ ਫਰਕ ਹੈ। ਇਹਦਾ ਡਿਫਰੈਂਸ ਜਿਹੜਾ ਹੈ, ਬਾਰਬਰਾ ਮੈਟਕਾਫ ਨੇ ਇੱਕ ਆਰਟੀਕਲ ਲਿਖਿਆ, ਉਸ ਆਰਟੀਕਲ ਦੇ ਵਿੱਚ ਉਹਨੇ ਬੜਾ ਅੱਛਾ ਡਿਫਾਈਨ ਕੀਤਾ ਹੈ ਕਿ ਕਿਸ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਰਿਲੀਜੀਅਸ ਕਮਿਊਨਿਟੀਜ਼ ਆਈਡੀਓਲੋਜੀਕਲ ਜਦ ਬਣ ਜਾਂਦੀਆਂ ਨੇ। ਪ੍ਰੀ ਮਾਡਰਨ ਪੀਰੀਅਡ ਦੇ ਵਿੱਚ ਰਿਲੀਜੀਅਸ ਕਮਿਊਨਿਟੀਜ਼ ਆਈਡੀਓਲੋਜੀਕਲ ਨਹੀਂ ਹੈਗੀਆਂ, ਰਿਲੀਜਨ ਬੇਸਡ ਦੇ ਉੱਤੇ ਆਈਡੀਓਲੋਜੀਕਲ ਨਹੀਂ ਹੈਗੀਆਂ। ਉਹ ਜਿਹੜੀ ਰਿਲੀਜਨ ਬੇਸਡ ਆਈਡੀਓਲੋਜੀਕਲ ਆਈਡੈਂਟਿਟੀਜ਼ ਬਣਦੀ ਹੈਗੀਆਂ, ਉਹ ਕੇਵਲ ਪੰਜਾਬ ਦੇ ਵਿੱਚ ਆ ਕੇ ਮਾਡਰਨ ਪੀਰੀਅਡ ਦੇ ਵਿੱਚ ਬਣਦੀ ਹੈਗੀ ਹੈ। ਦੈਟ ਇਜ਼ ਆਫਟਰ 1850 onwards, 58 onwards। I mean ਜਦ ਹੁੰਦੀਆਂ ਮੈਂ ਉਹਦੇ ਪੀਰੀਅਡ ਵਿੱਚ ਆਵਾਂਗਾ। ਸੋ ਕਮਿਊਨਿਟੀ ਵੀ before 1858, before 1849 ਪ੍ਰੀ ਮਾਡਰਨ ਪੀਰੀਅਡ ਦੇ ਵਿੱਚ ਕਮਿਊਨਿਟੀ ਜਿਹੜੀ ਹੈ ਉਹ ਵੀ ਕਲੀਅਰਲੀ ਬਲਰਡ, ਉਹ ਵੀ ਕਲੀਅਰਲੀ ਡਿਫਾਈਨਡ ਨਹੀਂ ਹੈ। ਲੋਕਲ ਕਮਿਊਨਿਟੀਜ਼ ਹੈਗੀਆਂ। people are
people belong to different religious faiths, but that does not mean that they formed distinct communities. Now ਇਹ ਜਿਹੜੇ ਸੁਸਾਇਟੀ ਸੀ, ਇਹ ਸੁਸਾਇਟੀ ਜਿਸ ਟਾਈਮ 1849 ਦੇ ਬਾਅਦ ਪੰਜਾਬ colonial period 1849 ਦੇ ਬਾਅਦ ਜਦ ਪੰਜਾਬ colonial rule ਦੇ ਅੰਡਰ ਆ ਜਾਂਦਾ ਹੈ ਨਾ, ਹੁਣ ਜਿਹੜਾ ਹੈ ਸੁਸਾਇਟੀ ਦੇ ਵਿੱਚ ਚੇਂਜ ਆ ਰਿਹਾ। ਇਹ ਮੇਰਾ ਸੈਕਿੰਡ ਪਾਰਟ। ਨਾ ਜਿਹੜਾ ਸੈਕਿੰਡ ਪਾਰਟ ਹੈ, उस सेकेंड पार्ट में पहली गल मैं तुहानू दसना चाहना कि रिलीजियस रीडिफाइन होंगे। रिलीजन्स क्यों रीडिफाइंड हो रहे हैं? उसनू रीडिफाइंड किया जा रहा है बेसिकली इंटैलीजेंसिया द्वारा, पर वो भी तुसी देखोगे वैसे को जी रिफॉर्म्स हो रहे हैं, सिख ट्रेडिशन दे विच भी हैगे, मुस्लिम ट्रेडिशन विच भी हैगे, हिंदू ट्रेडिशन विच भी हैगे, पर उस दो बेस बना के कम्युनिटीज ਨੂੰ ਕੰਸਟਰਕਟ ਕਰਨਾ 19th सेंचुरी ਦੇ ਵਿੱਚ ਉਹਦੇ ਪਹਿਲੇ ਸਾਨੂੰ ਅੰਡਰਸਟੈਂਡ ਕਰਨਾ ਪੜੇਗਾ ਕਿ ਬ੍ਰਿਟਿਸ਼ ਰੂਲ ਕਿਸ ਤਰ੍ਹਾਂ ਦਾ ਸੀਗਾ ਪੰਜਾਬ ਦੇ ਵਿੱਚ। ਇੱਕ ਧਿਆਨ ਰੱਖਣਾ ਸੀ, ਪੰਜਾਬ ਜਿਹੜਾ ਹੈ ਪੰਜਾਬ ਦੇ ਨਾਨ ਰੈਗੂਲੇਸ਼ਨ ਪ੍ਰੋਵਿੰਸ ਸੀਗਾ। ਪੰਜਾਬ ਦੇ ਵਿੱਚ ਜਿਹੜਾ ਸਿਸਟਮ ਗਵਰਨਮੈਂਟ ਦਾ ਇਹਨਾਂ ਨੇ ਦਿੱਤਾ ਸੀਗਾ ਅੰਗਰੇਜ਼ਾਂ ਨੇ, ਉਸ ਸਿਸਟਮ ਦੇ ਵਿੱਚ ਇਹ ਸੀਗਾ that is more ਜਿਹੜਾ ਪੈਟਰਨਲਿਜ਼ਮ ਹੈ ਕਿ ਉਹ ਇਸ ਤਰੀਕੇ ਦਾ ਕਿ ਬਈ ਅਸੀਂ ਲੋਕ ਦੇ ਸਾਰਾ ਮਾਈ ਬਾਪ ਹੈਗੇ, ਅਸੀਂ ਇਹਨਾਂ ਨੂੰ ਧਿਆਨ ਰੱਖਾਂਗੇ। ਰੂਲਸ ਐਂਡ ਰੈਗੂਲੇਸ਼ਨਸ ਵਰ ਨਾਟ ਦੈਟ ਇੰਪੋਰਟੈਂਟ, ਤੇ ਉਹ ਇਸ ਤਰੀਕੇ ਨਾਲ 1866 ਤੋਂ ਪਹਿਲੇ ਬਿਲਕੁਲ ਹੀ ਇਹ ਜਿਹੜਾ ਜਦ ਤੱਕ ਸਿਵਲ ਜਦ ਤੱਕ ਕਾਨੂੰਨ ਪੂਰੇ ਲਾਗੂ ਨਹੀਂ ਹੋ ਜਾਂਦੇ ਤਬ ਤੱਕ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਡਿਪਟੀ ਕਮਿਸ਼ਨਰ ਹੈ ਉਹੀ ਮਾਈ ਬਾਪ ਹੈ। ਤੇ ਜਿਹੜਾ ਗਵਰਨਮੈਂਟ ਪੰਜਾਬ ਦੇ ਵਿੱਚ ਦਿੱਤੀ ਗਈ रूल ते रूल दे विच जेड़ा डिफरेंस है, रूलर जो अथॉरिटी है रेशियली सुपीरियर समझदा वो अपने आप को, इंडियंस सबऑर्डिनेट है, रूल्ड है। ते दूजी गल ये हैगी कि वो एक तरीके नाल सब्जेक्ट्स है। तो जेड़ा इस पीरियड दे विच जेड़ा कल्चरल इंटरैक्शन सीगा, उस कल्चरल इंटरैक्शन दे विच ब्रिटिश दी सुपीरियरिटी एजर्ट हो रही है, तो दूजे पासे जेड़ा भी इंडियन है, जेड़ा भी पंजाबी है, उसकी जिंदगी नू डेली ये फील करना पै रहा है, जेड़ा कैडेट डब्ल्यू जोन्स भी कहता है कि वो एक तरीके नाल सब्जेक्ट है, इंफीरियर है, बैकवर्ड। शुरू ही तो एक गल चल गई, पिंडा दे विच चल गई, किसान भी जेड़ा सीगा, जमींदार भी जरा सीगा वही ਨੂੰ ਮੰਨ ਲੈਂਦਾ। ਪਰ ਕੀ ਹੋਇਆ ਕਿ ਇਸ ਪੀਰੀਅਡ ਦੇ ਵਿੱਚ ਬ੍ਰਿਟਿਸ਼ ਪੀਰੀਅਡ ਦੇ ਵਿੱਚ ਧੀਰੇ ਧੀਰੇ ਜਿਹੜੀ ਚੇਂਜਸ ਆਈਆਂ, ਨਏ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਣੇ, ਗਵਰਨਮੈਂਟ ਕਾਲਜ ਲਾਹੌਰ ਐਂਡ ਦੈਨ ਪੰਜਾਬ ਯੂਨੀਵਰਸਿਟੀ। ਇਹਦੇ ਇਲਾਵਾ ਤੁਸੀਂ ਹੋਰ ਦੇਖੋ ਅੰਮ੍ਰਿਤਸਰ ਦੇ ਵਿੱਚ, ਲਾਹੌਰ ਦੇ ਵਿੱਚ ਨੰਬਰ ਆਫ ਇੰਸਟੀਟਿਊਸ਼ਨਸ ਕੇਮ ਅਪ। ਤੇ ਇੱਕ ਤੁਸੀਂ ਦੇਖਦੇ ਕਿ ਨਵੀਂ ਮਿਡਲ ਕਲਾਸ ਐਮਰਜ ਹੁੰਦੀ। ये जी मिडिल क्लास है, एक एजुकेटेड मिडिल क्लास है, ये एक नई तरीके की सोच रखती है। और वो सोच इस तरह हैगा, मैनू रुचिराम साहनी का एक सेंटेंस याद आता है, उन्होंने एक आज हुण कुछ दिन कुछ 2 साल पहले उन्होंने जी डायरी इस तरीके की जो मैमोयर्स थे वो रिलीज हुए। तो ये लिखते हैं कि किस तरह असी गवर्नमेंट कॉलेज ਦੀ ਸੀੜੀਆਂ ਦੇ ਵਿੱਚ ਬੈਠ ਕੇ, ਪੌੜੀਆਂ ਦੇ ਵਿੱਚ ਅਸੀਂ ਬੈਠ ਕੇ ਡਿਸਕਸ ਕਰਦੇ ਸੀਗੇ ਜੌਨ ਸਟੂਅਰਟ ਮਿਲ ਦੀ ਲਿਬਰਟੀ। ਇਸੇ ਤਰੀਕੇ ਨਾਲ ਵਾਲਟੇਅਰ ਨੂੰ ਡਿਸਕਸ ਕੀਤਾ ਜਾਂਦਾ ਸੀਗਾ। ਕਹਿੰਦਾ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਦੋ ਸੈਂਟੈਂਸ ਦੇ ਉੱਤੇ ਕਾਫੀ ਦੇਰ ਤੱਕ ਡਿਸਕਸ਼ਨ ਚੱਲਦਾ ਸੀ। ਗੁਰਦੱਤ ਵਿਦਿਆਰਥੀ ਦੀ ਮੈਂ ਜ਼ਿੰਦਗੀ ਪੜ੍ਹੀ, ਲਖਪਤ ਰਾਏ ਦੀ ਜ਼ਿੰਦਗੀ ਪੜ੍ਹੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜਿਹੜੀ ਕਹਾਣੀਆਂ ਹੈਗੀਆਂ ਉਹਦੇ ਵਿੱਚ ਲਿਖਦੇ ਹੈ ਕਿ ਕਿਸ ਤਰ੍ਹਾਂ ਅਸੀਂ ਆਈਡੀਆਜ਼ ਡਿਸਕਸ ਕਰਦੇ ਸੀਗੇ, ਈਵਨ ਡਿਬੇਟਿੰਗ ਕਲੱਬ ਸੀਗੇ। ਤੇ ਮੈਂ ਸੋਚਦਾ ਜਿਹੜਾ ਲਾਹੌਰ ਦਾ ਪੂਰਾ ਐਂਬੀਐਂਸ ਸੀ, ਲਾਹੌਰ ਦੀ ਇੱਕ ਨया ਜਿਹੜਾ ਚੇਂਜ ਸੀਗਾ, ਉਹ ਇੱਕ ਨया ਪਬਲਿਕ ਸਫੇਅਰ ਕ੍ਰੀਏਟ ਹੋ ਰਿਹਾ ਸੀਗਾ। ਔਰ ਜਿਹੜਾ ਨया ਪਬਲਿਕ ਸਫੇਅਰ ਕ੍ਰੀਏਟ ਹੋ ਰਿਹਾ ਸੀਗਾ ਉਸ ਦੇ ਵਿੱਚ ਜਿਹੜੀ ਨਿਊ ਇੰਟੈਲੈਕਚੁਅਲ ਕਲਾਸ ਹੈ, उस न्यू इंटैलेक्चुअल क्लास की ये जरूरत सीगी अपने आप को डिफाइन करे किदे विरुद्ध, ब्रिटिश राज दे विरुद्ध, क्योंकि वो अपने नो
डेली वो जो इंटलैक्चुअल क्लास है वो डेली एलिनिएशन फील करता है। हुण वो किस तरह हुण अपने आप को डिफाइन करेगा? उस टाइम के उत्ते रिलीजियस आइडेंटिटी ब्लर्ड सी। नाउ सब तो पहले इस टाइम की होंदा है कि ਅਸੀਂ ਇੱਕ ਕੀ ਦੇਖਨੇ ਹੈ ਕਿ 19th ਸੈਂਚਰੀ ਦੇ ਵਿੱਚ ਮੈਂ ਪਾਰਟਿਕੂਲਰਲੀ ਹਿੰਦੂਸ ਦੇ ਕੰਟੈਕਸਟ ਵਿੱਚ ਪੜਿਆ ਔਰ ਇਹ ਪੜਿਆ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਸ ਟਾਈਮ ਨਵੀਂ ਐਜੂਕੇਟਿਡ ਕਲਾਸ ਆਈ ਤੇ ਉਹਦੇ ਜ਼ਿਆਦਾਤਰ ਜਿਹੜਾ ਨੰਬਰ ਸੀਗਾ ਉਹ ਹਿੰਦੂਸ ਦਾ ਸੀਗਾ, ਉਹਦੇ ਬਾਅਦ ਮੁਸਲਿਮਸ ਤੇ ਸਿੱਖਸ ਦਾ ਵੀ ਸੀਗਾ, ਪਰੰਤੂ ਸ਼ੁਰੂ ਦੇ ਕਈ ਰੀਜ਼ਨ ਸੀਗੇ ਉਹ ਮੈਂ ਲਿਖਿਆ ਹੋਇਆ, ਮੈਂ ਇੱਥੇ ਜ਼ਿਆਦਾ ਡਿਸਕਸ ਨਹੀਂ ਕਰ ਸਕਦਾ ਉਹਦੇ ਬਾਰੇ। ਪਰ ਕੀ ਹੋਇਆ ਕਿ ਇਹਨਾਂ ਨੇ अपने आप को जो डिफाइन करना शुरू किया वो डिफाइन करना शुरू किया इन टर्म्स ऑफ रिलीजन। पर रिलीजन तो ब्लड सीगा। तो हुण तुसीं ये देखो कि सारिਆਂ ਕੋਲ पहले ये सीगा कि अपने रिलीजन ਨੂੰ एक लेवल ते लियाना, दसना कि रिलीजन किस तरह साडा रिलीजन भी मॉडर्न है। ते हुण ये की करदे हैगे तुसीं इस पीरियड ਦੇ ਵਿੱਚ ਕੀ देखोगे रिलीजियस ट्रेडिशन ਨੂੰ जिस टाइम रीडिफाइन किया जा रहा है, मैं हाली ना आर्य समाज ना किसी और मूवमेंट के बारे में गल नहीं कर रहा, उस ये देखा जा रहा है कि रिलीजन दे विच मॉडर्निटी दे आइडिया है ना। दूजे पासे वो एक तरीके नाल तुहानूं पता है कि पंजाब दे विच क्रिश्चियनिटी नाल फैल रही सी। पंजाब विच एक सोचो कि ब्रिटिश रूल ते क्रिश्चियनिटी ओवरलैप कर रहा सी एक तरीके ते वो क्रिश्चियनिटी तो भी अपने आप को डिफर करना चाहते हैं तो रिजल्ट की करते हैं कि एंड थर्डली आपस में भी एक दूसरे के नाल जो रिलीजियस ट्रेडिशन दे नाल उदी जरा ब्लडनेस है जेरी मिलावट है उन्होंने भी अलग करते हैं। तो ਅਸੀਂ ਕੀ देखते हैं कि 19th सेंचुरी ਦੇ ਵਿੱਚ इंटलैक्चुअल क्लास रिलीजन ਨੂੰ रीडिफाइन कर और ਉਹਦਾ ਸਾਰੇ ਕੋਲ ਵੱਡਾ ਐਗਜ਼ਾਮਪਲ ਇਹਨੂੰ ਅਸੀਂ ਇੱਕ ਤਰੀਕੇ ਨਾਲ ਮੈਂ ਜਿਹੜਾ ਕੇਨ ਪਾਨੀਕਰ ਨੂੰ ਸਮਝਿਆ, ਉਹ ਕਹਿੰਦਾ ਹੈ ਕਿ ਬਈ ਇੱਕ 19th ਸੈਂਚੁਰੀ ਦਾ ਇੰਟੈਲੈਕਚੁਅਲ ਹੈ ਉਹ ਇੱਕ ਆਲਟਰਨੇਟਿਵ ਮਾਡਰਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਔਰ ਆਲਟਰਨੇਟਿਵ ਮਾਡਰਨਿਟੀ ਚ ਇਹ ਹੁੰਦਾ ਹੈ ਕਿ ਮਾਡਰਨਿਟੀ ਐਜ਼ ਇਟ ਇਜ਼ ਅਗਰ ਐਕਸੈਪਟ ਕਰੀ ਜਾਂਦੀ ਹੈ ਤਾਂ ਬਿਲਕੁਲ ਇਹ ਲੱਗੇਗੀ ਜਿਸ ਤਰ੍ਹਾਂ ਕਲੋਨੀਅਲ ਹੈ। ਤੇ ਉਸ ਮਾਡਰਨਿਟੀ ਦੇ ਵਿੱਚ ਅਸੀਂ ਸਿਲੈਕਟਿਵਲੀ ਮਾਡਰਨਿਟੀ ਕੋਲ ਵੀ ਲੈਣੇ ਆ ਜਿਹੜੇ ਮਾਡਰਨ ਆਈਡੀਆਸ ਹੈਗੇ, परंतु सोर्स असी अपना भी लेने है अपने पास का भी लेने है। तो रिजल्ट की है कि तरीके नाल वो बड़ा सब्जेक्ट है। तो जरा नवी जी इंटलैक्चुअल क्लास है और नवी इंटलैक्चुअल क्लास ये एक तरीके नाल न्यू आइडियाज ऑफ मॉडर्निटी बट बेस्ड ऑन पास्ट अंडरस्टैंडिंग ऑल्सो रिलीजन को रीडिफाइन किया जा रहा है। और सारे को बड़ी गल ये कोशिश की जा रही है कि साडा जरा रिलीजन है दो गल्लां एक दूसरे रिलीजन को इंफीरियर नहीं है ते नाल ही नाल ये भी कोशिश की जा रही है कहने दी कि साडे रिलीजन दे विच भी ए अच्छी गल्लां हैगियां। तुसीं ये देखो उस पीरियड दे विच आर्य समाज नूं देख लो, अलीगढ़ मुस्लिम जिहड़ा उत्थे चलिया सीगा उहदे बारे मैं ज़्यादा की बोल सकदा, इन्ना जरूर है कि एक उहदे ते एम्फेसिस सीगा कि इस्लामिक ट्रेडिशन एंड मॉडर्न साइंस दे रहे हैं मॉडर्न एजुकेशन जरा है वो एक दूसरे के विरोधी नहीं है। और सिख ट्रेडिशन के उत्ते भी असी आ जाते हैं, पर बेसिक चीज़ ये है कि इन्होंने रिलीजन को रीडिफाइन किया और रिलीजन को जब रीडिफाइन कर रहे थे तो रिलीजन एक बेस बढ़ाया गया और उस बेस को बढ़ाते टाइम उन्होंने किया कि जेरे इस रिलीजन के लोग हैगे वो एक कम्युनिटी का पार्ट है, परंतु लोग किस तरह समझेंगे ना। इत्थे जी बेंडिंग एंडरसन की गल हैगी कि प्रिंट कैपिटलिज्म बहुत बड़ा रोल अदा करता है। तुसीं ये कह सकते हो पंजाब में कितने लोग पढ़े लिखे सीगे भाई। गल ये हैगी अगर तुसीं लेट 19th सेंचुरी की पब्लिकेशंस देखो ज्यादा पब्लिकेशंस रिलीजन ते कम्युनिटी दे उत्ते सी। मेरा बार बार कहने का मतलब यह है कि रिलीजन बेस्ड कम्युनिटीज कंस्ट्रक्ट हो रही है। एजुकेशन जितनी बढ़ती हैगी, मैं तुहानूं हिंदू का एग्जाम्पल दे देना कि तुसी मैं आर्य समाज के उत्ते थोड़ा काम किया है ते आर्य समाज के बेसिस के उत्ते
ਹਿੰਦੂਇਜ਼ਮ ਰੀਡਿਫਾਈਨ ਹੋਣ ਲੱਗਿਆ। ਤੇ ਉਹਦੇ ਬਾਅਦ ਜਿਹੜੀ ਆर्य समाज ਦੀ ਪੱਤਰਿਕਾएं ਸੀਗੀਆਂ, ਤੁਹਾਨੂੰ ਪਤਾ ਹੈ ਕਿਉਂਕਿ ਜ਼ਿਆਦਾਤਰ ਲੋਕ ਬੱਚੇ, ਕਿਉਂਕਿ ਸਕੂਲ ਦੀ ਲੈਂਗੁਏਜ ਉਰਦੂ ਸੀਗੀ, ਤਾਂ ਜ਼ਿਆਦਾਤਰ ਜਿਹੜੇ ਰਿਲੀਜੀਅਸ ਕਿਤਾਬਾਂ ਸੀਗੀਆਂ, ਈਵਨ ਲਾਜਪਤ ਰਾਏ ਵੀ ਸ਼ੁਰੂ ਵਿੱਚ ਰਿਲੀਜੀਅਸ ਕਿਤਾਬਾਂ ਸਾਰੀ ਜਿਹੜੀ ਸੀਗੀ ਉਰਦੂ 'ਚ ਲਿਖਦਾ ਸੀਗਾ, ਇਸ ਵਾਸਤੇ ਕਿ ਲੋਕ ਉਹਦੇ ਕੋਲ ਜਾ ਸਕੇ, ਲੋਕ ਸਮਝ ਸਕੇ। ਤਾਂ ਪ੍ਰਿੰਟ ਕਲਚਰ ਉਸ ਕਮਿਊਨਿਟੀਜ਼ ਨੂੰ ਬਣਾਉਣ ਦੇ ਉੱਤੇ ਹੈਲਪ ਕਰਦਾ ਹੈ। ਔਰ ਉसी ਦੀ ਅਗਲੀ ਜਿਹੜਾ ਸਟੈਪ ਆਏਗਾ ਤੁਸੀਂ ਦੇਖੋਗੇ, ਉਹ ਆਏਗਾ ਆਰਗੇਨਾਈਜੇਸ਼ਨ ਬਣਾਉਣ ਦੀ, ਪਰੰਤੂ ਉਹਦੇ ਬਾਰੇ ਮੈਂ ਬਾਅਦ ਵਿੱਚ ਆਵਾਂਗਾ। ਤਾਂ ਸੈਕਿੰਡ ਜਿਹੜਾ ਪੁਆਇੰਟ ਹੈ ਕਿ ਕਮਿਊਨਿਟੀਜ਼ ਕੰਸਟਰਕਟ ਹੋਈਆਂ ਸੀ, ਔਰ ਇਹ ਕਮਿਊਨਿਟੀਜ਼ ਜਿਹੜੀ ਕੰਸਟਰਕਟ ਹੋਈਆਂ ਸੀਗੀਆਂ, ਅਸੀਂ ਇਸ ਕੰਸਟਰਕਸ਼ਨ ਦੇ ਵਿੱਚ ਬ੍ਰਿਟਿਸ਼ ਰੂਲ ਦਾ ਵੀ ਹੱਥ ਹੈ। ਬ੍ਰਿਟਿਸ਼ ਰੂਲ ਦਾ ਹੱਥ ਕੀ ਹੈਗਾ ਕਿ ਉਹਨਾਂ ਨੇ ਜਿਸ ਟਾਈਮ ਆਏ, ਤੇ ਇੱਕ ਤਾਂ ਮੈਂ ਉਹਦੇ ਬਾਰੇ ਜ਼ਿਆਦਾ ਤਾਂ ਗੱਲ ਨਹੀਂ ਕਰਾਂਗਾ, ਇੱਕ ਤਾਂ ਉਹਨਾਂ ਨੇ ਕਾਨੂੰਨ ਦੇ ਵਿੱਚ ਰਿਲੀਜਨ ਨੂੰ ਲਿਆ ਕੇ ਆਏ ਸੀਗੇ, ਪਰੰਤੂ ਸਾਰਿਆਂ ਕੋਲ ਬੜੀ ਜਿਹੜੀ ਵੱਡੀ ਗੱਲ ਹੈ, ਉਹ ਕੈਨੇਟ ਡਬਲਿਊ ਜੋਨਸ ਦਾ ਇੱਕ ਆਰਟੀਕਲ ਹੈਗਾ religious communities, वो कहता है सेंसस played a crucial role in it, क्योंकि सेंसस ने करदे टाइम लोगां नू हिंदू मुसलमान ते सिख दे विच डिवाइड कीता जाता सी, ਉਹਦੇ ਨੰਬਰ ਨੂੰ ਇਨੈਮਰੇਟ ਕੀਤਾ ਜਾਂਦਾ ਸੀ। ਪੰਜਾਬ ਦੇ ਵਿੱਚ ਉਹਦੇ ਬਾਅਦ ਅਸੀਂ ਇਹ ਕਹਿਣ ਲੱਗੇ ਕਿ ਮੁਸਲਿਮ ਮੈਜੋਰਿਟੀ ਹੈ ਤੇ ਹਿੰਦੂ ਮਾਈਨੋਰਿਟੀ ਹੈ ਤੇ ਸਿੱਖ ਮਾਈਨੋਰਿਟੀ। ਤਾਂ ਉਹ ਜਿਹੜਾ ਦੈਨ ਸੈਂਸਸ ਦੇ ਸਾਨੂੰ ਪਤਾ ਚੱਲਦਾ ਸੀਗਾ ਕਿ ਐਜੂਕੇਸ਼ਨ ਵਿੱਚ ਹਿੰਦੂ ਕਿਸ ਤਰ੍ਹਾਂ ਅੱਗੇ ਹੈ ਤੇ ਮੁਸਲਿਮ ਕਿਸ ਤਰ੍ਹਾਂ ਪਿੱਛੇ ਹੈ। ਤਾਂ ਸੈਂਸਸ ਇੱਕ ਕੇਵਲ ਰਿਕਾਰਡ ਨਹੀਂ ਕਰ ਰਹੀ ਸੀ ਕਿ ਸੈਂਸਸ ਇੱਕ ਕਮਿਊਨਿਟੀ ਦੀ ਸੈਂਸ ਵੀ ਕ੍ਰੀਏਟ ਕਰ ਰਹੀ ਸੀ। ਔਰ ਸੈਂਸਸ ਦੇ ਬਾਰੇ ਇਹ ਬੜਾ ਕਲੀਅਰ ਹੈ ਕਿ ਸੈਂਸਸ ਨੇ ਸਾਨੂੰ ਇੱਕ ਤਰੀਕੇ ਨਾਲ ਮੈਜੋਰਿਟੀ ਤੇ ਮਾਈਨੋਰਿਟੀ ਵਿੱਚ ਡਿਵਾਈਡ ਕਰਤਾ। ਸੈਂਸਸ ਨੂੰ ਇੱਕ ਆਈਡੀਆ ਕਮਿਊਨਿਟੀ ਦਾ ਦੇ ਦਿੱਤਾ ਜਿਸ ਨੂੰ ਅਸੀਂ ਇੰਟੈਲੈਕਚੁਅਲਸ ਨੇ ਪਿਕਅਪ ਕਰਕੇ ਆਪਣੇ ਤਰੀਕੇ ਨਾਲ ਉਹਨੂੰ ਇੱਕ ਤਰੀਕੇ ਨਾਲ ਐਕਸਪੈਂਡ ਕੀਤਾ। ਸੋ ਹੁਣ ਤੁਸੀਂ ਦੇਖੋ ਕਿ 19th ਸੈਂਚੁਰੀ ਦੇ ਵਿੱਚ ਇਸ ਤਰੀਕੇ ਨਾਲ ਨਏ ਕਲਚਰਲ ਇੰਸਟੀਟਿਊਸ਼ਨਸ ਨਿਊ ਕਲਚਰਲ ਇੰਸਟੀਟਿਊਸ਼ਨਸ ਦੌਰਾਨ ਮੈਂ ਇੱਕ ਗੱਲ ਉਹ ਵੀ ਕਰਨਾ ਚਾਹੁੰਦਾ। ਆर्य ਸਮਾਜ ਦੇ ਜਿਹੜੇ ਮੰਦਰ ਸੀਗੇ ਨਾ ਛੋਟੇ ਛੋਟੇ, ਉਹਨਾਂ ਦੇ ਵਿੱਚ ਲੈਕਚਰਸ ਵੀ ਹੁੰਦੇ ਸੀ। ਮੈਂ ਇੱਕ ਜ਼ਿੰਦਗੀ ਇਹਨਾਂ ਦੀ ਲਾਜਪਤ ਰਾਏ ਨੂੰ ਪੜ੍ਹ ਰਿਹਾ ਸੀਗਾ ਕਿ ਅਨਾਰਕਲੀ ਬਾਜ਼ਾਰ, ਤੁਸੀਂ ਜਾਣਦੇ ਹੋ ਕਿ ਲਾਹੌਰ ਦੇ ਬਾਰੇ, ਕਿ ਉਹਦੇ ਵਿੱਚ ਜਿਹੜੇ ਕਈ ਜਿਹੜੇ ਆर्य ਸਮਾਜੀ ਸੀਗੇ ਉਹ ਜਾਂਦੇ ਸੀਗੇ ਤਾਂ ਉੱਥੇ ਜਾ ਕੇ ਆਪਣਾ ਸਿੰਪਲ ਖੜੇ ਹੋ ਕੇ ਭਾਸ਼ਣ ਦਿੰਦੇ ਸੀ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਕਮਿਊਨਿਟੀ ਦਾ ਆਈਡੀਆ through press, I mean through print culture, ਲੋਕਾਂ ਦਾ ਜਾ ਕੇ ਵੀ ਲੋਕਾਂ ਦਾ ਦੱਸਣਾ, ਇਸ ਤਰੀਕੇ ਨਾਲ ਤੁਸੀਂ ਪਰਸਨਲ 1-to-1 ਕਰਕੇ ਧੀਰੇ ਧੀਰੇ ਇੱਕ ਆਈਡੀਆ ਕਨਵਰਟ ਕਰ ਰਹੇ ਸੀਗੇ ਕਿ ਹਿੰਦੂਸ ਫਾਰਮ ਦੇ ਕਮਿਊਨਿਟੀ, ਮੁਸਲਿਮਸ ਫਾਰਮ ਦੇ ਕਮਿਊਨਿਟੀ, ਔਰ ਉਸ ਦੇ ਵਿੱਚ ਐਜੂਕੇਸ਼ਨਲ ਇੰਸਟੀਟਿਊਸ਼ਨਸ ਜਿਹੜੇ ਬਣੇ, ਉਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਸ ਕਮਿਊਨਿਟੀ ਦੇ ਆਈਡੀਆ ਨੂੰ और ਜ਼ਿਆਦਾ एक्सपेंड करता। और यही तुसी देखते हो कि उस टाइम खालसा कॉलेज भी है तो इस्लामिया कॉलेज भी है और नाल DAV कॉलेज भी है, और यही सारे इंस्टीट्यूशंस इस तरीके नाल बने और ये इंस्टीट्यूशंस कम्युनिटी ਨੂੰ और ज्यादा स्ट्रेंथन करते। पर कल ये पूछा जा सकता है कि एक बड़ा, मैं हिंदू ट्रेडिशन के बारे में गल करना कि हिंदू कम्युनिटी ਦੇ ਵਿੱਚ ਤੁਸੀਂ ਹਿੰਦੂ ਰਿਲੀਜਨ ਵਿੱਚ ਕੀ ਦੇਖਦੇ ਹੋ ਕਿ ਲੇਟ 19th ਸੈਂਚੁਰੀ ਵਿੱਚ ਬੜਾ ਸ਼ਾਰਪ ਡਿਵੀਜ਼ਨ ਹੈ between सनातन धर्मीज एंड आर्यस। अगर तुसी उस समय का लिटरेचर पढ़ो तो ਤੁਹਾਨੂੰ ਇਹ ਲੱਗਦਾ है कि दोनों एक दूसरे ਨਾਲ ਇੱਕ ਤਰੀਕੇ ਨਾਲ ਬਹੁਤ ਹੀ ਇੱਕ ਦੂਜੇ ਦਾ ਅਟੈਕ ਕਰਦੇ ਸੀ। How is it कि by early 20th century, that is 1900 ਦੇ ਸ਼ੁਰੂ ਦੇ ਵਿੱਚ ਤੁਸੀਂ ਇਹ ਦੇਖਦੇ ਹੋ ਕਿ ਉਹ ਕੀ ਨਹੀਂ ਹੈ ਕਿ ਉਹ ਮਿਲ ਰਹੇ ਹੈ। ਉਹਨਾਂ ਦੇ ਆਪਸ ਦੇ ਜਿਹੜੇ ਸੈਕਟੇਰੀਅਨ ਡਿਫਰੈਂਸਿਸ ਹੈਗੇ, ਵਿਚਾਰਾਂ ਦੇ ਉਹ ਡਿਫਰੈਂਸਿਸ ਰਹਿੰਦੇ ਹੈਗੇ, ਪਰੰਤੂ ਐਜ਼ ਅ ਹਿੰਦੂ ਆਈਡੈਂਟੀਟੀ ਕੰਸਟਰਕਟ ਹੋ ਰਹੀ ਹੈ। ਔਰ ਉਹਦਾ ਨੂੰ ਮੈਂ ਕਹਿਣ ਦਾ ਇਹ ਚਾਹਨਾ ਕਿ ਇਸ ਪੀਰੀਅਡ ਦੇ ਵਿੱਚ ਕੀ ਹੋ ਰਿਹਾ ਸੀਗਾ ਕਿ ਕਲੋਨੀਅਲ ਪੀਰੀਅਡ, ਕਲੋਨੀਅਲ ਗਵਰਨਮੈਂਟ ਨੇ ਸਾਡੇ ਇੱਥੇ ਜਿਹੜਾ ਹੈ ਰਿਲੀਜਨ ਦੇ ਬੇਸਿਸ ਦੇ ਉੱਤੇ ਲੈਂਗੁਏਜ, ਜੌਬਸ, ਸੀਟਸ, ਉਹਨੂੰ ਰਿਲੀਜਨ ਦੇ ਮੈਜੋਰਿਟੀ ਮਾਈਨੋਰਿਟੀ ਦੇ ਬੇਸਿਸ ਦੇ ਉੱਤੇ ਸ਼ੁਰੂ ਕਰਤਾ। ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੈਂਗੁਏਜ ਦੇ ਬਾਰੇ 'ਚ। ਨਾ ਲੈਂਗੁਏਜ ਦੀ ਕਹਾਣੀ ਬੜੀ ਲੰਬੀ ਹੈ
एंड दैट इज उर्दू हिंदी उर्दू कंट्रोवर्सी। मैं हुणे एक लेख लिखिਆ जरा जर्नल ऑफ पीपल्स हिस्ट्री जरा अलीगढ़ मुस्लिम यूनिवर्सिटी के प्रोफेसर इरफान हबीब काटते हैगे ਉਹਦੇ ਮੈਂ ਲਿਖਿਆ ਹਿੰਦੀ ਹਿੰਦੂ ਡਿਸਕੋਰਸ ਇਨ ਕਲੋਨੀਅਲ ਪੰਜਾਬ। तो ये दसिया कि भाई हिंदी उर्दू जो जरा झगड़ा सीगा वो यूपी च होया सी उस टाइम के नॉर्थ वेस्ट प्रोविंसेस दे विच 1837 दे पहले इंग्लिश लैंग्वेज हुण पहले लैंग्वेज इंग्लिश लैंग्वेज देती गई ब्रिटिश ने अपनी शुरू की थी पर्शियन की जगह ते उत्ते बाद विच उन्होंने कहा कि हर एक स्टेट दे विच उन्हां दी लोकल लैंग्वेज होएगी पर इंटरेस्टिंगली लोकल लैंग्वेज पंजाब दे विच पंजाबी नहीं बनाई गई इथे बनाई गई सी उर्दू। इंटरेस्टिंगली शुरू दे विच उर्दू दे रीडर्स ते हिंदी दे रीडर्स बहुत ही घट सी। तुसी अगर गैरिजन की किताब पढ़ो या जिन्हें इंडिजिनस एजुकेशन के उत्ते किताब लिखी हैगी ना मैनू याद आ जाएगा वो जिहड़े राइटर हैगे वो ये लिखता है कि किस तरीके नाल लोग दी बेसिक लैंग्वेज पंजाबी सी पर कोर्ट लैंग्वेज बढ़ाती गई उर्दू। वो क्यों बनी उसकी में पूरी कहानी हैगी। पर जब आर्य समाज मूवमेंट चलिया ते इहदे विच की होया इस दौरान दे विच उर्दू लैंग्वेज लागू करन दे विच एक सोचा जाता सीगा कि इत्थे मुस्लिम मेजोरिटी है उर्दू लैंग्वेज जिहड़ी है जिसको असीं उर्दू कहने हैं उसको हिंदुस्तानी भी कहा जाता सीगा। तुहानूं पता है कि वो एक खड़ी बोली सीगी जिहड़ी दो स्क्रिप्ट लिखी जाती सीगी एक देवनागरी दे विच ते दूजी पर्शियो अरेबिक दे विच। ते रिजल्ट की होया कि ब्रिटिश ने सोचा कि इत्थे मुस्लिम पॉपुलेशन ज़्यादा है ते जिहड़े उत्थों आए सीगे सारे नॉर्थ वेस्ट प्रोविंसेस मीन प्रेजेंट यूपी तो आए सीगे ते वो कई कायस फैमिलीज नाल आईयां सीगियां ते उन्होंने कहा भी उर्दू जिहड़ी है ये पढ़ लैणगे ते इत्थे उर्दू दे दी गई। इन बिटवीन आर्य समाज मूवमेंट स्टार्ट हो गया। आर्य समाज ने हिंदी नू संस्कृत का एक ऑफशूट बना के उन्होंने रिलीजियस कलर दे दिता और कहता कि हिंदुओं की लैंग्वेज है। वैसे तो पहले भारतेंदु हरिश्चंद्र यूपी कह रहे थे। तो रिजल्ट की होया कि हुण ये होया कि जिहड़े जॉब्स सीगियां उहदे मिनिमम एजुकेशन होना जरूरी है और मिनिमम एजुकेशन वर्नाकुलर विच होएगी। हिंदुओं ने यह किया कि उर्दू की जगह ते हिंदी करो जबकि उन्होंने बच्चे खुद नहीं आली वो सारे घर पंजाबी बोलते सीगे पर वो आर्य समाज का प्रभाव सी ना। दूजे पासे की सीगा कि हुण इन द मीन टाइम अंजुमन बन गई सी अंजुमन इस्लामिया उर्दू वास्ते भी एक अलग अंजुमन बन गई सी। वो कहते हैं कि नहीं उर्दू रखो पर इंटरेस्टिंगली तुहानूं पता है कि ज़्यादातर बच्चे जिहड़े स्कूल जाते सीगे उन बच्चों दे विच उर्दू पढ़न वाले हिंदू ते सिख ही होंदे सीगे। जब उनको पूछा जाता सी माँ प्यो कोल तो कहते सी भी इहदा नौकरी तो करनी है नौकरी तो तब मिलेगी जब वर्नाकुलर एजुकेशन होएगी। तो मेरा कहने का मतलब है कि डेली लाइफ जरूरत सीगी वर्नाकुलर लैंग्वेज नूं अंडरस्टैंड करना पर की होया कि ब्रिटिश ने उर्दू इस्लाम दे नाल मिक्स करती ते हिंदी जिहड़ी सीगी वो हिंदूज दे नाल मिक्स हो गई। उसकी बड़ी लंबी कहानी है पर मैं फिर इस गल खत्म करांगा। ये दस दिओ मेरे ख्याल टाइम ज़्यादा हो रहा है इस गल नूं खत्म इस तरह मैं करांगा कि ये हुण झगड़ा ये पै गया कि हिंदी जिहड़ी है ये जिहड़ी जिससे हंटर कमीशन आती है आर्य समाजी ते सनातनी दोनों मिल जाते इकट्ठे वो कहते कि हिंदी रखो। वैसे वो अलग अलग है। दूजे पासे मुस्लिम कहते नहीं उर्दू रखो हंटर कमीशन इशू टाल देता है पर इशू है कि इशू बन गया पंजाब दे विच हिंदी गॉट आइडेंटिफाइड विद हिंदूज एंड ते दूजी भाषा जी आइडेंटिफाई हो गई उर्दू को मुस्लिम से नाल हो गई। जाति ज़्यादातर लोग 99 ज़्यादातर लोग जैसे पंजाबी बोलते थे और तुहानूं पता है सारे को वड्डी गल ये हैगी कि तुहानूं पता है कि पंजाबी तिना स्क्रिप्ट लिखी जाती सी गुरमुखी लिखी जाती सी पर्शियो अरेबिक भी लिखी जाती सी जी है और नाल नागरी भी लिखी जाती सी। पर इस तरह एक रिलीजियस डिस्प्यूट हो गया। फिर क्या होया कि
म्यूनिसिपल ਕਮਿਊਨਿਟੀਜ਼ ਦੇ ਵਿੱਚ ਸੀਟਸ ਡਿਵਾਈਡ ਹੋ ਗਈਆਂ। ਦੈਨ ਜੌਬਸ, ਕਿ ਇਹ ਹੋਇਆ ਕਿ ਮੁਸਲਿਮਸ ਬੈਕਵਰਡ ਹੈਗੇ, ਉਹਨਾਂ ਨੂੰ ਜੌਬਸ ਦੇਣੀਆਂ ਹੈਗੀਆਂ। ਤਾਂ ਇਹ ਕੀਤਾ ਗਿਆ ਕਿ ਸ਼ੁਰੂ 'ਚ ਮੁਸਲਿਮਸ ਨੂੰ ਜ਼ਿਆਦਾ ਜੌਬਸ ਦਿੱਤੀ ਜਾਣਗੀ, ਤੇ 1904 ਨੂੰ ਡਿਕਲੇਅਰ ਕਰਤੇ ਆ ਗਿਆ ਕਿ ਜਦ ਤੱਕ ਉਹਨਾਂ ਦਾ ਰੇਸ਼ੋ ਬਰਾਬਰ ਨਹੀਂ ਹੋ ਜਾਂਦਾ। ਨਾ ਇਹ ਜਿਹੜੀ ਮੈਟੀਰੀਅਲ ਲਾਈਫ ਦੇ ਵਿੱਚ ਹੋਇਆ ਸੀਗਾ, ਇਸ ਮੈਟੀਰੀਅਲ ਲਾਈਫ ਦੇ ਵਿੱਚ ਕੀ ਹੋਇਆ ਕਿ ਡੇਲੀ ਦੀ ਜ਼ਿੰਦਗੀ ਦੇ ਵਿੱਚ ਕਮਿਊਨਿਟੀ ਬਿਕੇਮ ਮੋਰ ਇੰਪੋਰਟੈਂਟ। ਤੇ ਹੁਣ ਜਿਹੜੇ ਹਿੰਦੂਸ, ਮੈਂ ਹਿੰਦੂਸ ਦੀ ਗੱਲ ਕਰ ਰਿਹਾ, ਉਹ ਕੀ ਕਰਦੇ ਹੈਗੇ ਕਿ ਉਹ ਆਪਣੇ ਸੈਕਟੇਰੀਅਨ ਡਿਫਰੈਂਸਿਸ ਨੂੰ, ਸਨਾਤਨ ਧਰਮੀ, ਆर्य ਸਮਾਜੀ, ਬ੍ਰਹਮੋ ਸਮਾਜੀ, ਉਹ ਸਾਰੇ ਇਕੱਠੇ ਹੋਣ ਲੱਗਦੇ ਹੈਗੇ। ਤੇ ਇੱਕ ਤੁਸੀਂ ਇਹ ਸੋਚੋ 1906 ਦੇ ਵਿੱਚ, 1907 ਦੇ ਵਿੱਚ ਇਹਨਾਂ ਨੇ ਪਹਿਲੀ ਹਿੰਦੂ ਸਭਾ ਬਣਾਈ। ਔਰ ਇਹ ਜਿਹੜੀ ਪੰਜਾਬ ਹਿੰਦੂ ਸਭਾ ਹੈ, ਇਹਦੇ ਵਿੱਚ ਤੁਹਾਨੂੰ ਸਾਰੇ ਮਿਲਣਗੇ, ਸਨਾਤਨੀ ਬ੍ਰਹਮੋ, ਆर्यस। ਔਰ 1909 ਦੇ ਵਿੱਚ ਤਾਂ ਲਾਲਾ ਲਾਜਪਤ ਰਾਏ ਨੇ ਇਹ ਵੀ ਕਹਿਤਾ ਕਿ ਅਸੀਂ ਹਿੰਦੂਸ ਦੇ ਉੱਤੇ ਕੇਵਲ ਇਹ ਨਹੀਂ ਕਵਾਂਗੇ ਜਿਹੜੇ ਆर्य ਸਮਾਜੀ ਹੈਗੇ, ਜਿਹੜਾ ਵੀ ਆਪਣੇ ਆਪ ਨੂੰ ਹਿੰਦੂ ਕਹਿੰਦਾ ਅਸੀਂ ਉਹਨੂੰ ਹਿੰਦੂ ਮੰਨਾਂਗੇ। ਕਿਉਂ? ਕਿਉਂਕਿ ਨੰਬਰ ਜ਼ਿਆਦਾ ਇੰਪੋਰਟੈਂਟ ਹੁੰਦਾ ਸੀ। ਤਾਂ ਰਿਜ਼ਲਟ ਕੀ ਹੁੰਦਾ ਹੈ ਕਿ ਇਸ ਪੀਰੀਅਡ ਦੇ ਵਿੱਚ ਤੁਸੀਂ ਇਹ ਦੇਖਦੇ ਹੋ, ਮੁਸਲਮਾਨਾਂ ਦੇ ਵਿੱਚ, ਹਿੰਦੂਆਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਸੰਸਥਾਵਾਂ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦੀਆਂ। ਸਿੰਘ ਸਭਾ ਮੂਵਮੈਂਟ ਪਹਿਲੇ ਸਟਾਰਟ ਹੋ ਚੁੱਕੀ ਹੈ, 1902 ਵਿੱਚ ਚੀਫ ਖਾਲਸਾ ਦੀਵਾਨ ਬਣ ਜਾਂਦਾ ਹੈ। ਇਹਦੇ ਬਾਅਦ ਤੁਹਾਨੂੰ ਮੁਸਲਿਮ ਲੀਗ ਬਣਦੀ ਹੋਈ ਨਜ਼ਰ ਆਉਂਦੀਆਂ ਦੋ, ਸ਼ਫੀ ਸਾਹਿਬ ਦੀ ਅਲੱਗ ਸੀਗੀ ਐਂਡ ਫਜ਼ਲੇ ਹੁਸੈਨ। ਪਰ ਗੱਲ ਇਹ ਹੈਗੀ ਕਿ ਜਿਹੜੀ ਐਸੋਸੀਏਸ਼ਨਸ ਬਣ ਰਹੀਆਂ, ਇਹ ਐਸੋਸੀਏਸ਼ਨਸ ਜ਼ਿਆਦਾਤਰ ਰੀਜਨ ਦੇ ਉੱਤੇ ਹੈ। ਧੀਰੇ ਧੀਰੇ ਤੁਸੀਂ 1920 ਦੇ ਬਾਅਦ ਜਾਓਗੇ ਤਾਂ ਤੁਸੀਂ ਦੇਖੋਗੇ ਜਿਹੜਾ ਕਮਿਊਨਿਟੀ ਦਾ ਆਈਡੀਆ ਹੈ ਬਿਯੋਂਡ ਪੰਜਾਬ ਜਾਂਦਾ ਹੈ। ਪੰਜਾਬ ਉਸ ਟਾਈਮ ਇਹ ਜ਼ਰੂਰ ਹੈ ਕਿ ਹਿੰਦੂ ਮਹਾਸਭਾ ਹੀ ਬਣ ਗਈ ਹੈ, ਮੁਸਲਿਮ ਲੀਗ ਵੀ ਬਣੀ ਹੋਈ ਹੈ, ਪਰੰਤु ਜੋ ਉਸ ਪੋਲਿਟਿਕਸ ਸੀਗੀ ਉਸ ਟਾਈਮ ਦੀ, ਕਮਿਊਨਿਟੀ ਦੀ ਪੋਲਿਟਿਕਸ ਸੀਗੀ, ਜਿਹਨੂੰ ਅਸੀਂ ਕਮਿਊਨਿਟੀ, ਜੈਸੇ ਹਮ ਕਮਿਊਨਿਟੀ, ਦੇਖੋ ਗੱਲ ਹੈ ਕਿ ਹੁਣ ਇਹਦੀ ਲੰਬੀ ਗੱਲ ਆ ਜਾਏਗੀ ਕਮਿਊਨਿਟੀ ਤੇ ਕਮਿਊਨਿਜ਼ਮ में ਕੀ फर्क समझना। कम्युनिटी एक समुदाय है, पर एक गल जरूर ध्यान रखो कि मैं कम्यूनलिज्म और कम्युनिटी ਦੇ ਵਿੱਚ बहुत ज़्यादा फर्क ये समझते हैं कि कम्युनलिज्म एक हेट्रेड दी आइडियोलॉजी है, कम्युनिटी एक सेंस है बिलोंगिंग टू ए कम्युनिटी। कई लोग जब उस रिलीजियस आइडेंटिटी ਨੂੰ यूज करते हैं, ਉਹ ਇੱਕ ਤਰੀਕੇ ਨਾਲ ਕਮਿਊਨਲ ਪੋਲਿਟਿਕਸ ਕਰਦੇ ਹੈ। ਨਾ ਮੇਰਾ ਜਿਹੜਾ ਇੱਕ ਉਹ ਹੈਗਾ ਕਿ 20th ਸੈਂਚੁਰੀ ਦੇ ਸ਼ੁਰੂ ਤੱਕ ਇੱਕ ਕਮੈਂਟੇਰੀਅਨ ਕੌਨਸ਼ੀਅਸਨੈਸ ਹੈ। ਜਦ ਉਹਦੇ ਵਿੱਚ ਹੇਟਰਡ ਆ ਜਾਂਦਾ ਹੈ ਜਾਂ ਨੈਸ਼ਨਲਿਸਟ ਡਿਸਕੋਰਸ ਦੇ ਵਿੱਚ ਰਿਲੀਜਨ ਬੇਸਡ ਕਮਿਊਨਿਟੀ ਨੂੰ ਨੇਸ਼ਨ ਬਣਾ ਦਿੰਦੇ ਹੋ, ਤਾਂ ਉਹ ਕਮਿਊਨਲ ਬਣ ਜਾਂਦਾ ਹੈ। ਕਮਿਊਨਿਟੀ ਦੀ ਜਿਹੜੀ ਸੋਚ ਪਰਸੇ ਹੈ, परसे सोच जरूरी नहीं है कि वो कम्युनल हो। कम्युनल ये होता है कि जब हिंदू मुसलमान के विरोध करें, आई मीन हेट्रेड क्रिएट करें, हेट्रेड या वो वायलेंस के विच कन्वर्ट हो जाए। और कुछ लोग उधर डरा के पॉलिटिक्स करें। एक गल सारा ये कम्युनल वर्ड है ना, सारा ब्रिटिश पीरियड ही देता है, ब्रिटिश अंग्रेजा ने देता, वो किस तरह से देता, और मीनिंग भी बड़ी चेंज होती रही। मेरे को टाइम नहीं है, मैं सर नहीं आ सकता, पर मैं नेशन के उत्ते आ रहा क्योंकि मेरे को आखिरी 15 मिनट है कि इसी पीरियड ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨੇਸ਼ਨ ਦਾ ਆਈਡੀਆ ਡਿਵੈਲਪ ਹੋ ਗਿਆ ਸੀ, ਲੇਟ 19th ਸੈਂਚੁਰੀ। ਇਹ ਨੇਸ਼ਨ ਇੱਕ ਬੜੀ ਸਿੰਪਲ ਗੱਲ ਹੈ। ਜਦ ਮੈਂ ਨੇਸ਼ਨ ਦੀ ਗੱਲ ਕਰ ਰਿਹਾ, ਨੇਸ਼ਨ ਸਟੇਟ ਦੀ ਗੱਲ ਨਹੀਂ ਕਰ ਰਿਹਾ, ਅੱਜ ਦੇ ਨੇਸ਼ਨ ਸਟੇਟ ਦੀ ਗੱਲ ਨਹੀਂ ਕਰ ਰਿਹਾ, ਮੈਂ ਨੇਸ਼ਨ ਇਨਕਲੂਸਿਵ ਨੈਸ਼ਨਲਿਜ਼ਮ ਦੀ ਗੱਲ ਕਰ ਰਿਹਾ। ਔਰ ਇਹ ਨੈਸ਼ਨਲਿਜ਼ਮ ਉਹ ਸੀਗਾ ਜਬ ਹਿੰਦੁਸਤਾਨ ਦੇ ਕੁਝ ਲੋਕ शुरू इंटेलेक्चुअल्स कटिंग अक्रॉस रिलीजियस बाउंड्रीज ये सोचते हैं कि इंडिया इज वन नेशन। नैशनलिज्म एक तरीके नाल इत्थे एक प्रोडक्ट मॉडर्न आइडियाज का भी है, पर दूजी गल यह है कि हिंदुस्तान जरा नैशनलिज्म है, नेशन का जरा आइडिया है, ये नेशन का आइडिया है एंटी कॉलोनियल। इस जरा विपिन साहब कहते हैं, विपिन चंद्रा जी कहते हैं, वो बड़ी इंपॉर्टेंट है। अंग्रेजा दे अंडर रैंड दा एक्सपीरियंस ते अंग्रेजा दे विरुद्ध, अंग्रेजी राज्य दे विरुद्ध जरा कॉन्ट्राडिक्शन है उन्होंने दी,
ਅੰਗਰੇਜ਼ੀ ਰਾਜ ਦੇ ਵਿਰੁੱਧ ਜੋ ਇੱਕ ਤਰੀਕੇ ਨਾਲ ਬ੍ਰਿਟਿਸ਼ ਲੋਕਾਂ ਦਾ ਇੰਟਰਸਟ ਤੇ ਅੰਗਰੇਜ਼ਾਂ ਦਾ ਜਿਹੜਾ ਇੰਟਰਸਟ ਦੇ ਵਿੱਚ ਕਲੈਸ਼ ਹੈ, ਉਸ ਕਲੈਸ਼ ਦੇ ਵਿੱਚ ਅਸੀਂ ਇੰਡੀਅਨ ਨੈਸ਼ਨਲਿਜ਼ਮ ਨੂੰ ਇਮਰਜ ਹੋते हुए ਦੇਖਦੇ ਹਾਂ। ਤਾਂ ਮੇਰਾ ਕਹਿਣ ਦਾ ਇਹ ਮੈਂ ਕਹਿਣਾ ਕੀ ਚਾਹੁੰਦਾ ਕਿ ਤੁਸੀਂ ਨੇਸ਼ਨ ਦੀ ਗੱਲ ਕਰ ਰਹੇ ਦੇਖੋ, ਇੱਕ ਨੇਸ਼ਨ ਬਹੁਤ ਲੰਬੀ ਡਿਬੇਟ ਹੋ ਜਾਏਗੀ। ਨੇਸ਼ਨ ਲੋਕਾਂ ਦਾ ਗੱਲ ਹੈ, ਨੇਸ਼ਨ ਦਾ ਉਹਨੂੰ ਅੱਜ ਤੁਸੀਂ ਅੱਜ ਦੇ ਨੇਸ਼ਨ ਸਟੇਟ ਦੇ ਨਾਲ ਨਾ ਲਓ। ਨੇਸ਼ਨ ਇੱਥੇ ਇਹ ਹੈਗਾ ਕਿ ਜਿਹੜੇ ਲੋਕ ਹੈ ਤੇ ਨੈਸ਼ਨਲਿਜ਼ਮ ਹੈ ਉਹਦੀ ਰਾਸ਼ਟਰਤਾ, ਉਸ ਰਾਸ਼ਟਰਤਾ ਦੇ ਵਿੱਚ ਕਟਿੰਗ ਅਕ੍ਰੋਸ ਰਿਲੀਜੀਅਸ ਕਮਿਊਨਿਟੀਜ਼। ਕਿ ਦੇਖੋ ਗੱਲ ਸੁਣੋ, ਸਾਡੀ ਕਾਸਟ ਦੀ ਵੀ ਆਈਡੈਂਟੀਟੀ ਹੋ ਸਕਦੀ ਹੈ, ਰਿਲੀਜਨ ਦੀ ਵੀ ਆਈਡੈਂਟੀਟੀ ਹੋ ਸਕਦੀ ਹੈ ਤੇ ਨੈਸ਼ਨਲ ਆਈਡੈਂਟੀਟੀ ਵੀ ਹੋ ਸਕਦੀ ਹੈ। ਤੇ ਅਸੀਂ ਕੀ ਹੁੰਦਾ ਕਿ ਲੇਟ 19th ਸੈਂਚੁਰੀ ਦੇ ਵਿੱਚ ਇੱਕ ਨੇਸ਼ਨ ਦੀ ਇਮੇਜਿਨੇਸ਼ਨ ਕੰਸਟਰਕਟ ਹੁੰਦੀ ਹੈ। ਉਹ ਨੇਸ਼ਨ ਦੀ ਜਿਹੜੀ ਇਮੇਜਿਨੇਸ਼ਨ ਹੈ that is also a product of the modern society, that is also the product of the modern age। हाँ, उस nationalism ਨੂੰ उसे redefine कर रहे हैं। देखो एक गल सुनो, एक तरीके ਨਾਲ ਤੁਸੀਂ ਇਹ ਦੇਖਦੇ ਹੋ ਕਿ ਸਾਨੂੰ ਉਸ ਵਿੱਚ ਇਹ ਕਰਨਾ ਵੀ ਜ਼ਰੂਰੀ ਸੀਗਾ ਕਿ we were different from the British, our interests were different from the British। ਤਾਂ ਤੁਸੀਂ ਅਗਰ ਪੰਜਾਬ ਦੇ ਉਸ ਪੀਰੀਅਡ ਦੇ ਉੱਤੇ ਟ੍ਰਿਬਿਊਨ ਨੂੰ ਪੜੋ ਤਾਂ ਟ੍ਰਿਬਿਊਨ ਇਕਨੋਮਿਕ ਨੈਸ਼ਨਲਿਜ਼ਮ ਦੀ ਗੱਲ, ਤੁਸੀਂ ਉਸ ਟਾਈਮ ਦੇ ਅਖਬਾਰ ਪੜੋ ਤਾਂ ਉਸ ਅਖਬਾਰ ਦੇ ਵਿੱਚ ਤੁਹਾਨੂੰ ਮਿਲੇਗਾ ਕਿ ਨੇਸ਼ਨ ਦਾ ਜਿਹੜਾ ਆਈਡੀਆ ਹੈ ਉਹ ਕਟਿੰਗ ਅਕ੍ਰੋਸ ਰਿਲੀਜੀਅਸ ਟ੍ਰੈਡੀਸ਼ਨਸ ਹੈਗਾ। ਆਈ ਮੀਨ ਮੈਂ ਆਜ਼ਮ ਹੁਸੈਨ ਦੀ ਕਿਤਾਬ ਫਜ਼ਲ ਹੁਸੈਨ ਨੂੰ ਦੇਖ ਰਿਹਾ। ਉਸ ਫਜ਼ਲ ਹੁਸੈਨ ਦੀ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਇੱਕ ਜਿਹੜੀ ਹੈ ਮੁਸਲਿਮ ਨੇਤਾ ਹੈ ਫਜ਼ਲ ਹੁਸੈਨ, ਜਿਹੜਾ ਬਾਅਦ ਵਿੱਚ ਅੰਗਰੇਜ਼ ਦਾ ਸਰਕਾਰ ਦੇ ਨਾਲ ਮਿਲਿਆ ਹੋਇਆ ਸੀਗਾ, ਪਰੰਤੂ ਉਸ ਟਾਈਮ ਉਹ ਰਾਸ਼ਟਰਤਾ ਦਾ ਹਿੰਦੁਸਤਾਨ ਦੇ ਨੈਸ਼ਨਲਿਜ਼ਮ ਪਾਰਟ ਸੀਗਾ। ਉਹ ਇੱਕ ਬੜੀ ਅੱਛੀ ਗੱਲ ਲਿਖਦਾ ਹੈ ਤੇ ਉਹਨੇ ਇਹ ਲਿਖਿਆ ਸੀਗਾ, ਆਈ ਕੋਟ, ਉਹ ਆਪਣੇ ਲੋਕਾਂ ਨੂੰ ਕਹਿ ਰਿਹਾ, you are Mohammedans but you should not forget that you are Indians। I want you to cherish a healthy love of home। it is the unity of interest, I underline, it is the unity of interest that constitutes a nation, and as long as our interests are identical we are nation। ਲੋਕਾਂ ਦੇ ਇੰਟਰਸਟ ਜਿਹੜੇ ਹੈ ਉਹ ਇੱਕ ਨੇਸ਼ਨ ਬਣਾਉਂਦਾ। ਤਾਂ ਇਸ ਤਰੀਕੇ ਨਾਲ ਹਿੰਦੁਸਤਾਨ ਦੇ ਲੇਟ 19th ਸੈਂਚੁਰੀ ਜਿਹੜਾ ਮਾਡਰਨ ਆਈਡੀਆਜ਼ ਦੇ ਇਲਾਵਾ ਜੋ ਸਾਰਿਆਂ ਕੋਲ ਵੱਡੀ ਗੱਲ ਇਹ ਸੀਗੀ ਕਿ ਬ੍ਰਿਟਿਸ਼ ਰੂਲ ਦੇ ਵਿਰੁੱਧ ਜਿਹੜੇ ਸਾਰੇ ਇੰਟਰਸਟ ਸੀਗੇ ਉਹ ਸਾਡੇ ਵਿੱਚ ਇੱਕ ਨਵੀਂ ਚੇਤਨਾ ਪੈਦਾ ਕਰਦੇ ਹੈਗੇ, ਇੱਕ ਨੇਸ਼ਨ ਦਾ ਆਈਡੀਆ ਡਿਵੈਲਪ ਸ਼ੁਰੂ ਹੋਇਆ। ਨਾ ਕਿਆ ਹੁਣ ਇੱਕ ਮੈਂ ਗੱਲ ਆਪਣੀ ਖਤਮ ਕਰਨ ਵਾਲੇ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੇਸ਼ਨ ਤੇ ਕਮਿਊਨਿਟੀ ਇਕੱਠੇ ਚੱਲ ਸਕਦੇ ਸੀਗੇ, ਕਿਉਂਕਿ ਅੱਜ ਅਸੀਂ ਕੀ ਕਹਿੰਦੇ ਆ ਕਿ ਕਮਿਊਨਲਿਜ਼ਮ ਵਰਸਸ ਨੈਸ਼ਨਲਿਜ਼ਮ, ਉਹ ਕਮਿਊਨਿਟੀ ਦੀ ਗੱਲ ਨਹੀਂ ਕਰਦੇ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਮਿਊਨਲਿਜ਼ਮ ਨੈਸ਼ਨਲਿਜ਼ਮ ਦੀ ਰੁਕਾਵਟ ਹੈ, ਪਰ ਕਮਿਊਨਿਟੀ ਦਾ ਹੋਣਾ ਨੈਸ਼ਨਲਿਜ਼ਮ ਦੀ ਰੁਕਾਵਟ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਕਮਿਊਨਿਟੀ ਇੱਕ ਆਈਡੈਂਟਿਟੀ ਦੀ ਆਈਡੀਆ ਹੈ ਸਾਡਾ ਆਫ ਫਾਰਮਿੰਗ ਐਨ ਆਈਡੈਂਟਿਟੀ, ਇਹ ਰਿਲੀਜੀਅਸ ਬੇਸਡ ਆਈਡੈਂਟਿਟੀ। ਅੰਗਰੇਜ਼ਾਂ ਬ੍ਰਿਟਿਸ਼ ਰੂਲ ਦੇ ਇੰਸਟੀਟਿਊਸ਼ਨਸ ਦੇ ਵਿੱਚ ਵੀ ਆ ਗਈ ਕਿ ਸੀਟਸ ਇਸ ਤੇ ਮਿਲਣਗੀਆਂ, ਜੋ ਨੌਕਰੀਆਂ ਇਸ ਤੇ ਮਿਲਣਗੀਆਂ, ਤਾਂ ਉਹ ਆਈਡੈਂਟਿਟੀ ਦਾ ਲੋਕ ਭੁੱਲ ਨਹੀਂ ਸਕਦੇ ਸੀ। ਦੂਜੇ ਪਾਸੇ ਅਸੀਂ ਇਹ ਵੀ ਹੈ ਕਿ ਅਸੀਂ ਇੰਡੀਅਨ ਹੈ ਤੇ ਸਾਡੀ ਇੱਕ ਨੈਸ਼ਨਲ ਆਈਡੈਂਟਿਟੀ ਵੀ ਬਣਨਾ ਸ਼ੁਰੂ ਹੋ ਗਈ। ਤਾਂ ਮੈਂ ਕਹਿਣਾ ਕੀ ਚਾਹੁੰਦਾ ਕਿ ਜਿਹੜੇ ਬੈਰੀਅਰ ਸਾਹਿਬ ਕਹਿੰਦੇ ਹੈਗੇ ਜਾਂ W ਜੋਨਸ ਕਹਿੰਦੇ ਹੈਗੇ ਕਿ ਜਿਹੜੇ ਲੋਕ ਉਹ ਰਾਜਨੀਤੀ ਵਿੱਚ ਇਸ ਵਾਸਤੇ ਨਹੀਂ ਜਾਂਦੇ ਸੀਗੇ ਕਿਉਂਕਿ ਉਹਨਾਂ ਨੂੰ ਕੀ ਸੀਗਾ ਕਿ ਕਮਿਊਨਿਟੀ ਦਾ ਇੰਟਰਸਟ ਜ਼ਿਆਦਾ ਇੰਪੋਰਟੈਂਟ ਸੀ, ਉਹ ਕਮਿਊਨਲ ਸੀ। ਗੱਲ ਇਹ ਹੈਗੀ ਕਿ ਇਹ ਬ੍ਰਿਟਿਸ਼ ਦੀ ਅੰਡਰਸਟੈਂਡਿੰਗ, ਬ੍ਰਿਟਿਸ਼ ਇਹ ਕਹਿੰਦੇ ਹੈਗੇ ਕਿ ਨੈਸ਼ਨਲਿਜ਼ਮ ਮਾਡਰਨ ਹੈ, ਲੋਕਾਂ ਨੂੰ ਇੱਕ ਨੇਸ਼ਨ ਦਾ ਆਈਡੈਂਟੀਫਾਈ ਕਰਨਾ ਪੈਂਦਾ ਹੈ ਤੇ ਇਸ ਵਾਸਤੇ ਇੰਡੀਆ ਦੇ ਲੋਕ ਕਿਉਂਕਿ ਜਾਂ ਤਾਂ ਕਾਸਟ ਦੇ ਨਾਲ ਮਿਲੇ ਹੋਏ ਸੀ ਜਾਂ ਰਿਲੀਜਨ ਦੇ ਨਾਲ ਮਿਲੇ ਹੋਏ ਸੀਗੇ, ਇਸ ਵਾਸਤੇ ਉਹ ਪਾਰਟ ਦਾ ਨੇਸ਼ਨ ਤਾਂ ਬਣ ਨਹੀਂ ਸਕਦੇ। ਇਸ ਵਾਸਤੇ ਉਹ ਜਿਹੜੀ ਅੰਡਰਸਟੈਂਡਿੰਗ ਹੈ ਸੈਲੇ ਨੇ ਦਿੱਤੀ ਸੀ, ਸੈਲੇ ਦੀ ਕਿਤਾਬ ਹੈ ਨਾ, ਉਹ ਜਿਹੜੀ ਅੰਡਰਸਟੈਂਡਿੰਗ ਹੈ ਉਸ ਅੰਡਰਸਟੈਂਡਿੰਗ ਨੂੰ ਇਹ ਬੈਰੀਅਰ ਸਾਹਿਬ ਤੇ W ਜੋਨਸ ਫੋਲੋ ਕਰਦੇ ਆ ਇੰਡੀਆ ਦੇ ਪੰਜਾਬ ਦੇ ਕੰਟੈਕਸਟ ਵਿੱਚ। ਪਰ ਮੇਰਾ ਇਹਦੇ ਬਾਰੇ ਕਹਿਣਾ ਹੈ ਕਿ अर्ਲੀ 20th ਸੈਂਚੁਰੀ ਦੇ ਵਿੱਚ ਜਦ ਨੈਸ਼ਨਲ ਮੂਵਮੈਂਟ ਸ਼ੁਰੂ ਹੁੰਦੀ ਹੈ, ਹਿੰਦੂ ਮੁਸਲਮਾਨ ਸਾਰੇ ਆਉਂਦੇ ਹੈਗੇ। ਇਹ ਜ਼ਰੂਰ ਹੈ ਕਿ ਨੰਬਰ ਘੱਟ ਹੈਗਾ ਮੁਸਲਮਾਨਾਂ ਦਾ, ਇਹ ਵੀ ਹੈ ਕਿ ਜਿਹੜੇ ਵੀ ਹਿੰਦੂਸ ਵੀ ਕਈ ਜਾਂਦੇ ਸੀਗੇ ਬਹੁਤ ਘੱਟ ਜਾਂਦੇ ਸੀਗੇ। ਤੁਹਾਨੂੰ ਪਤਾ ਸ਼ੁਰੂ 2 ਹੀ ਗਏ ਸੀਗੇ 1885 ਦੇ ਵਿੱਚ ਕਾਂਗਰਸ ਦਾ ਬਣੀ ਸੀ। ਪਰ ਗੱਲ ਹੈ ਨੰਬਰ ਇੰਪੋਰਟੈਂਟ ਨਹੀਂ ਹੈ,
ਅਗਰ ਤੁਸੀਂ ਉਸ ਟਾਈਮ ਦਾ ਲਿਟਰੇਚਰ ਪੜੋ ਤਾਂ ਆਮ ਲਿਟਰੇਚਰ ਦੇ ਵਿੱਚ ਲੋਕਾਂ ਦਾ ਆਈਡੀਆ ਹਿੰਦੁਸਤਾਨ ਇੱਕ ਹੈਗਾ ਸੀਗਾ। ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਕਿ ਰਿਲੀਜਨ ਅਲੱਗ-ਅਲੱਗ ਹੋ ਸਕਦੇ ਹੈਗੇ, ਕਮਿਊਨਿਟੀ ਅਲੱਗ-ਅਲੱਗ ਹੋ ਸਕਦੀ ਹੈਗੀ, ਪਰੰਤੂ ਇੱਕ ਆਈਡੀਆ ਆਫ ਵਨ ਹਿੰਦੁਸਤਾਨ, ਵਨ ਇੰਡੀਆ ਵਾਸਤੇ। ਹੁਣ ਕੀ ਹੋਇਆ कि तुसी इस पीरियड को 1920 तक अगर देखो, मैं एक की देखना कि 1907 की मूवमेंट, मैं प्रोफेसर मृदुला मुखर्जी ने सुनिया, उन्होंने बड़ा अच्छी गल की सी कि सैकुलर ट्रेडिशन के बारे। गल ये कि मैं उन्होंने शेयर ट्रेडिशन कहांगा। 1907 की मूवमेंट तुसी देखो तो मुस्लिम भी है, सिख भी है, हिंदूज भी है, और अगर तुसी लाजपत राय की स्पीच पढ़ो, एक स्पीच है 1907 के गवर्नमेंट की फाइल के भी है, पीपल के भी पब्लिश हुई सी। ਉਹਦੇ ਜੋ ਕਹਿੰਦਾ ਕਿ ਦੇਖੋ ਤੁਸੀਂ ਅਲੱਗ-ਅਲੱਗ ਧਰਮ ਦੇ ਲੋਕ ਹੋਗੇ, ਹਿੰਦੁਸਤਾਨ ਨੂੰ ਬ੍ਰਿਟਿਸ਼ ਸਾਰਿਆਂ ਲੋਕਾਂ ਨੂੰ ਐਕਸਪਲੋਇਟ ਕਰ ਰਿਹਾ, ਤੇ ਤੁਹਾਨੂੰ ਹੋ ਸਕਦਾ ਉਹ ਲਾਲਚ ਦੇ ਡਿਵਾਈਡ ਕਰੇ, ਪਰ ਤੁਸੀਂ ਇਕੱਠੇ ਰਹੋ। ਗਦਰ ਮੂਵਮੈਂਟ ਦੇਖ ਲਓ। ਮੈਂ ਸਾਰਿਆਂ ਕੋਲ ਵੱਡੀ ਗੱਲ ਦੇਖਣਾ 1919 ਦੇ ਵਿੱਚ ਕਿਚਲੂ ਸਾਹਿਬ ਮੁਸਲਿਮ ਲੀਗ ਦੇ ਵੀ ਲੀਡਰ ਹੈਗੇ ਤੇ ਕਾਂਗਰਸ ਦੇ ਵੀ ਲੀਡਰ। सत्यपाल अमृतसर दे वो भी कांग्रेस के लीडर है और हिंदू सभा के लीडर है। तो हुण असीं की देखने हैं कि कम्युनिटेरियन कॉन्शियसनेस नैशनलिस्ट फ्रेमवर्क दे विच एंटोगनिस्टिक नहीं है और नाल चल सकती सी। उहदा एक जवाब लाजपत राय एक जगह ते और दिंदा है, वो ये कहंदा है, बड़ा इंटरेस्टिंग है, अगर मेरा ते मुसलमाना दे विच कंपीटीशन हैगा लोकल, ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਲੋਕ ਕਮਿਊਨਿਟੀ ਨੂੰ ਮੰਨਦੇ ਸੀਗੇ। ਉਹ ਇਹ ਕਹਿਣਗੇ, ਉਹ ਕਹਿੰਦਾ if there is a competition between us and them, between us and Muslim or Sikh, I'm first a Hindu. But if my competition or my conflict is with the Britishers, with the outsiders, then I'm with the Muslims and the Sikhs and we are one. Which means that as far as community within this, I mean within society, ਤਾਂ ਅਸੀਂ ਹਿੰਦੂ ਮੁਸਲਮਾਨ ਹੋ ਸਕਦੇ ਹਾਂ, ਸਾਡਾ ਕੰਪੀਟੀਸ਼ਨ ਵੀ ਹੋ ਸਕਦਾ ਹੈ, ਪਰ ਨੈਸ਼ਨਲ ਲੈਵਲ ਦੇ ਉੱਤੇ ਸਾਰੇ ਅਸੀਂ ਇਕੱਠੇ ਹਾਂ। ਔਰ ਉਹੀ ਕਾਰਨ ਹੈ ਜਲਿਆਂਵਾਲਾ ਬਾਗ ਤੋਂ ਪਹਿਲੇ ਜਦ ਜਿਹੜੀ ਰੌਲਟ ਸੱਤਿਆਗ੍ਰਹਿ ਸ਼ੁਰੂ ਹੋਇਆ, ਤੁਸੀਂ ਦੇਖਿਆ ਰੌਲਟ ਸੱਤਿਆਗ੍ਰਹਿ ਦੇ ਵਿੱਚ ਟਾਈਮ ਤੇ ਮੈਂ ਕਿਚਲੂ ਸਾਹਿਬ ਦਾ ਤੇ ਡਾਕਟਰ ਸਤਪਾਲ ਦਾ ਦੱਸਿਆ, ਪਰ ਸਾਡੇ ਕੋਲ ਵੱਡੀ ਗੱਲ ਤੁਸੀਂ ਇਹ ਦੇਖੋ कि अंग्रेज राज भी ये मानते सीगे कि रॉलेट सत्याग्रह दे विच बेस्ट हिंदू मुस्लिम यूनिटी दिखाई दी, कम्यूनल हारमोनी कंप्लीट दिती सी। तुसी कोई कांग्रेस की रिपोर्ट पढ़ लो, ब्रिटिश गवर्नमेंट की रिपोर्ट पढ़ लो, तुसी महात्मा गांधी दा ऑटोबायोग्राफी देख लो, शरदानंदू देख, लाजपत राय बाद ही जाके लिखता है। पर इंटरेस्टिंग गल ये है कि ये क्यों सीगा। अगर अंग्रेज कहणगे तो पता की कहते सी, ये 1857 की तरह लोग एक तरीके नाल सिर्फ एंटी ब्रिटिश सीगे, नहीं तो आपस में लड़ते ही रहते सी। ਜਿਹੜੇ ਉਹਨਾਂ ਦੇ ਸਰਮਾਏਦਾਰ ਸੀਗੇ, ਚਾਹੇ ਉਹ ਸੁੰਦਰ ਸਿੰਘ ਮਜੀਠੀਆ among the Sikhs, चाहे वो राजा नरेंद्र नाथ among the Hindus, और शफी साहब, मैं पूरा नाम मैं भूल रहा, मैं नोट्स करने में टाइम लग जाएगा, कि वो किस तरह वो खान मैं नाम ना याद आ जाएगा, तो वो की कहते कि नहीं जी ये भी आर्टिफिशियल यूनिटी है ना, ये एक तरीके ना, क्यों, क्योंकि उन्होंने पॉलिटिक्स सी कम्यूनल पॉलिटिक्स, वो जिन्ना डिवाइड शो करन के उन्ना बेनिफिट ब्रिटिश को है। जबकि उस टाइम तक 1919-20 तक कॉमेंटेरियन यूनिटी पॉसिबल सी, लोग इकट्ठे चल सकते थे। इहदे बारे मैं एक आखिरी गल करांगा। आम जनता जिस टाइम रॉलेट सत्याग्रह कर रही है, ते अमृतसर लाहौर दे विच मुसलमान सिख सारे इकट्ठे जा रहे सीगे, वो रिप्रेजेंट करते सीगे शेयर्ड कल्चर ऑफ द पास्ट, क्योंकि कम्युनिटीज बन भी रही सीगियां, तां भी उन्होंने जिहड़ा भाईचारे का कल्चर सीगा ना, ਤੁਹਾਨੂੰ ਪਤਾ ਹਰ ਜਲੂਸ ਦੇ ਵਿੱਚ ਲੋਕ ਕੱਢਦੇ ਸੀ ਕਿ ਹਿੰਦੂ ਮੁਸਲਮਾਨ ਦੀ ਜੈ,
ਹਿੰਦੂ ਮੁਸਲਮਾਨ ਭਾਈ ਭਾਈ ਕਿਉਂ ਕੱਢਦੇ ਸੀਗੇ? ਕਿਉਂਕਿ ਉਹ ਸ਼ੇਅਰਡ ਕਲਚਰ ਦਾ ਪਾਰਟ, ਉਹ ਆਮ ਜਨਤਾ ਦੀ ਸੋਚ ਸੀ, ਉਹ ਹਾਲੀ ਵੀ ਚੱਲ ਰਹੀ ਸੀ। ਨਾਓ ਲੀਡਰਸ਼ਿਪ ਜਿਹੜੀ ਨਵੀਂ ਕਮਿਊਨਿਟੀ ਦੀ ਲੀਡਰਸ਼ਿਪ ਸੀਗੀ, ਉਸ ਕਮਿਊਨਿਟੀ ਦੀ ਲੀਡਰਸ਼ਿਪ ਦੋ ਤਰ੍ਹਾਂ ਦੀ ਸੀ। ਇੱਕ ਉਹ ਲੀਡਰਸ਼ਿਪ ਸੀ ਜੋ ਬ੍ਰਿਟਿਸ਼ ਸਰਕਾਰ ਦੇ ਸਾਥ ਮਿਲ ਰਹੀ ਸੀ, ਦੂਜੇ ਪਾਸੇ ਉਹ ਲੀਡਰਸ਼ਿਪ ਸੀ ਜਿਹੜੀ ਕਮਿਊਨਿਟੀ ਦੇ ਨਾਲ ਰਹਿੰਦੇ ਹੋਏ ਹਿੰਦੁਸਤਾਨ ਦੇ ਜੰਗੇ ਆਜ਼ਾਦੀ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਸੀ। ਤੇ ਉਹ ਕਹਿੰਦੇ ਸੀਗੇ ਅਸੀਂ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਸਿੱਖ ਵੀ ਹੈ, ਪਰ ਸਾਡਾ ਵਿਰੋਧ ਬ੍ਰਿਟਿਸ਼ ਰਾਜ ਦੇ ਵਿਰੁੱਧ ਹੈ, ਵਹਾਂ ਅਸੀਂ ਉੱਥੇ ਨੇਸ਼ਨ ਦਾ ਪਾਰਟ ਹੈ। ਤਾਂ ਰਿਲੀਜਨ, ਕਮਿਊਨਿਟੀ ਐਂਡ ਨੇਸ਼ਨ, ਇਹ ਜਿਹੜਾ ਤਿੰਨੋਂ ਪ੍ਰੋਸੈਸਸ ਹੈਗੇ, ਇਹ ਲੇਟ 19th ਸੈਂਚੁਰੀ ਤੋਂ 1920 ਦੇ ਵਿੱਚ ਅਸੀਂ ਇਹਨੂੰ ਇੱਕ ਬੜਾ ਮੇਜਰ ਟ੍ਰਾਂਜੀਸ਼ਨ ਦੇਖਦੇ ਹਾਂ। ਮੈਂ 1920 ਤੇ ਕਿਉਂ ਖਤਮ ਕਰ ਰਿਹਾ, ਮੈਂ ਕੁਝ ਗੱਲਾਂ ਹੋਰ ਕਰਨਾ ਚਾਹੁੰਦਾ ਸੀਗਾ। ਫॉर एग्जांपल ਮੈਂ ਜਿਹੜਾ ਬੇਸਿਕ ਚੀਜ਼ ਮੇਰਾ ਅੱਜ ਮਾਈਂਡ ਵਿੱਚ ਸੀਗਾ ਕਿ ਮੈਂ ਹਿੰਦੂਸ ਦੇ ਉੱਤੇ ਕੁਝ ਕੰਮ ਕੀਤਾ, ਤਾਂ ਮੈਂ ਹਿੰਦੂਸ ਦਾ ਜਿਹੜੀ ਗੱਲ ਹੈ ਉਹ ਕਰਾਂਗਾ ਕਿ ਹਿੰਦੂ ਕਿਸ ਤਰ੍ਹਾਂ ਹਿੰਦੂ ਮਹਾਸਭਾ ਪੰਜਾਬ ਹਿੰਦੂ ਸਭਾ ਬਣਦੀ ਹੈਗੀ, ਤੇ ਕਿਸ ਤਰ੍ਹਾਂ ਲਾਲ ਚੰਦ ਤੇ ਲਾਜਪਤ ਰਾਏ ਦੀ ਆਈਡੀਓਲੋਜੀਕਲ, ਉਹ ਵੀ ਇੱਕ ਕਮਿਊਨਲ ਹੈ ਤੇ ਕਮਿਊਨਿਟੇਰੀਅਨ ਹੈ, ਕਿਸ ਤਰ੍ਹਾਂ ਹੈਗਾ ਉਹ ਵੀ ਦੱਸਣਾ ਸੀਗਾ ਮੈਂ, ਪਰ ਉਹ ਗੱਲ ਮੈਂ ਨਹੀਂ ਕਰ ਸਕਦਾ। 1920 ਦੇ ਬਾਅਦ ਫਿਰ ਇੱਕ ਚੇਂਜ ਆਉਂਦਾ ਹੈ ਕਮਿਊਨਿਟੀ ਕੌਨਸ਼ੀਅਸਨੈਸ ਦੇ ਵਿੱਚ। ਮੈਂ ਉਹਦੇ ਬਾਅਦ ਰਿਲੀਜਨ ਦੀ ਗੱਲ ਨਹੀਂ ਕਰ ਰਿਹਾ, ਪਰੰਤੂ ਉਹ ਇੱਕ ਵੱਡਾ ਸਬਜੈਕਟ ਹੈ, ਉਹ ਮੈਂ ਅਲੱਗ ਲੈਕਚਰ ਵਾਸਤੇ ਹੀ ਕਦੀ ਹੋਏਗਾ ਤਾਂ ਮੌਕਾ ਮਿਲਾ ਤਾਂ ਮੈਂ ਗੱਲ ਕਰਾਂਗਾ। ਸੋ ਅੱਜ ਦਾ ਜਿਹੜਾ ਮੇਰਾ ਪੂਰਾ ਉਹ ਸੀਗਾ ਕਿ ਪ੍ਰੀ ਮਾਡਰਨ ਪੀਰੀਅਡ ਦੇ ਵਿੱਚ ਰਿਲੀਜਨ ਤੇ ਕਮਿਊਨਿਟੀ ਦਾ ਇੱਕ ਡਿਫਰੈਂਟ ਆਈਡੀਆ ਸੀਗਾ। ਰਿਲੀਜਨਸ ਔਰ ਕਮਿਊਨਿਟੀ ਅੰਗਰੇਜ਼ਾਂ ਦੇ ਪੀਰੀਅਡ ਦੇ ਵਿੱਚ, ਕਲੋਨੀਅਲ ਪੀਰੀਅਡ ਦੇ ਰੀਡਿਫਾਈਨ ਕਰਦੀ ਹੈ, ਸਟਰਕਚਰਡ ਬਣਦੀ ਹੈ, ਉਹਦੇ ਵਿੱਚ ਇੰਟੈਲੈਕਚੁਅਲਸ ਦਾ ਰੋਲ ਹੈਗਾ, ਉਹਦੇ ਵਿੱਚ ਇੰਟੈਲੈਕਚੁਅਲਸ ਦਾ, ਮਿਡਲ ਕਲਾਸ ਇੰਟੈਲੈਕਚੁਅਲਸ ਦਾ ਜਿਹੜਾ ਰੋਲ ਕ੍ਰੂਸ਼ਲ ਹੈ, ਜਿਹਨੂੰ ਮੈਂ ਕਲਚਰਲ ਐਂਟਰਪ੍ਰੀਨਿਓਰਸ ਕਿਹਾ। ਤੇ ਇਹ ਜਿਹੜੀ ਸੋਚ ਹੈ ਉਹ ਉਸੇ ਸਮੇਂ ਨੈਸ਼ਨਲਿਜ਼ਮ ਜਿਹੜਾ ਵੱਧ ਰਿਹਾ ਹੈ, ਨੇਸ਼ਨ ਦਾ ਜਿਹੜਾ ਆਈਡੀਆ ਆ ਰਿਹਾ, ਨੇਸ਼ਨ ਮੀਨ ਪੀਪਲ, ਨਾਟ ਦੀ ਪ੍ਰੈਜ਼ੈਂਟ ਨੇਸ਼ਨ ਸਟੇਟ, ਉਸ ਨੇਸ਼ਨ ਨੈਸ਼ਨਲਿਜ਼ਮ ਦੇ ਆਈਡੀਆ ਦੇ ਵਿੱਚ ਕਮਿਊਨਿਟੀ ਦੀ ਕੌਨਸ਼ੀਅਸਨੈਸ ਐਕੋਮੋਡੇਟ ਹੁੰਦੀ ਸੀ। ਔਰ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਮੈਂ ਇਹਨੂੰ ਵਰਡ ਯੂਜ਼ ਕੀਤਾ ਹੈ, ਕਮਿਊਨਿਟੇਰੀਅਨ ਨੈਸ਼ਨਲਿਸਟ ਪਰਸਪੈਕਟਿਵ, ਨੈਸ਼ਨਲਿਸਟ ਕਮਿਊਨਿਟੇਰੀਅਨ ਪਰਸਪੈਕਟਿਵ। ਮੈਨੂੰ ਧਿਆਨ ਰੱਖਣਾ, ਮੈਂ ਕਦੀ ਵੀ, ਮੈਂ ਹਮੇਸ਼ਾ ਇਹ ਕਹਿਣਾ ਕਿ ਜਦ ਅਸੀਂ ਵਰਡ ਯੂਜ਼ ਕਰਨੇ ਹੈ ਹਿੰਦੂ ਨੈਸ਼ਨਲਿਸਟ, ਤਾਂ ਪਤਾ ਕੀ ਮਤਲਬ ਹੈ, ਉਹਨੂੰ ਮੈਂ ਕਮਿਊਨਲ ਇੰਟਰਪ੍ਰੀਟੇਸ਼ਨ ਦਿੰਦਾ। ਮੈਂ ਅਗਰ ਨੈਸ਼ਨਲਿਸਟ ਹਿੰਦੂ ਯੂਜ਼ ਕਰਾਂਗਾ ਤਾਂ ਮੇਰਾ ਮਤਲਬ ਇਹ ਹੈਗਾ ਕਿ ਉਹ ਜਿਹੜਾ ਨੇਸ਼ਨ ਨੂੰ ਵੀ ਮੰਨਦਾ ਹੈ, ਕਮਿਊਨਿਟੀ ਵੀ ਨਹੀਂ ਮੰਨਦਾ, ਪਰ ਨੇਸ਼ਨ ਉਹਦਾ ਆਈਡੀਆ ਇਨਕਲੂਸਿਵ ਨੈਸ਼ਨਲਿਜ਼ਮ ਵਿੱਚ ਹੈ, ਉਹਦੇ ਵਿੱਚ ਦੂਸਰੇ ਰਿਲੀਜਨ ਦੇ ਨਾਲ ਹੇਟਰਡ ਨਹੀਂ ਹੈ। ਮੇਰੇ ਅਨੁਸਾਰ 1920 ਦੇ ਵਿੱਚ ਪੰਜਾਬ ਦੇ ਵਿੱਚ ਕਈ ਹਿੰਦੂ, ਕਈ ਮੁਸਲਿਮ, ਕਈ ਸਿੱਖ ਜਿਹੜੀ ਕਮਿਊਨਿਟੀ ਕੌਨਸ਼ੀਅਸਨੈਸ ਰੱਖਦੇ ਸੀ, ਰਾਸ਼ਟਰੀ ਅੰਦੋਲਨ ਵਿੱਚ ਪਾਰਟਿਸਿਪੇਟ ਕਰ ਰਹੇ ਸੀਗੇ, ਹਿੰਦੁਸਤਾਨ ਦੇ ਅੰਗਰੇਜ਼ਾਂ ਦੇ ਵਿਰੁੱਧ ਪਾਰਟਿਸਿਪੇਟ ਕਰ ਰਹੇ ਸੀਗੇ, ਉਹਨਾਂ ਨੂੰ ਮੈਂ ਨੈਸ਼ਨਲਿਸਟ ਹਿੰਦੂ, ਨੈਸ਼ਨਲਿਸਟ ਮੁਸਲਿਮ, ਨੈਸ਼ਨਲਿਸਟ ਸਿੱਖ ਕਹਾਂਗਾ। ਇਹ ਜ਼ਰੂਰ ਹੈ ਕਿ ਕਈ ਸਾਡੇ ਨੇਤਾ ਇਸ ਤਰ੍ਹਾਂ ਦੇ ਵੀ ਸੀਗੇ ਜਿਹੜੇ ਇਹਨਾਂ ਕੋਲ ਬਾਹਰ ਸੀਗੇ, ਔਰ ਉਹਦੇ ਵਿੱਚ ਸਾਡੀ ਕਦਰ ਮੂਵਮੈਂਟ ਵੀ ਆ ਜਾਂਦੀ ਹੈ, ਉਹਦੇ ਵਿੱਚ ਅਜੀਤ ਸਿੰਘ ਵੀ ਆ ਜਾਂਦਾ ਹੈ, ਤੇ ਉਹਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਬਾਅਦ ਵਿੱਚ ਨੌਜਵਾਨ ਭਾਰਤ ਸਭਾ ਐਟਸੈਟਰਾ ਆ ਜਾਂਦੀਆਂ। ਈਵਨ ਕਾਂਗਰਸ ਦੇ ਵੀ ਕੁਝ ਲੀਡਰ ਇਸ ਤਰ੍ਹਾਂ ਦੇ ਸੀਗੇ, ਪਰੰਤੂ ਬਹੁਤ ਵੱਡੀ ਗੱਲ ਹੈ। ਮੇਰੇ ਖਿਆਲ ਜਿਹੜਾ ਮੇਰਾ ਲੈਕਚਰ ਸੀਗਾ ਉਹਦਾ ਮੈਂ ਕੋਸ਼ਿਸ਼ ਕੀਤਾ ਹੈ, ਮੈਂ ਇੱਥੇ ਹੀ ਮੇਰੇ ਖਿਆਲ ਵਿੱਚ ਖਤਮ ਕਰਨਾ, 1 ਘੰਟਾ ਹੋ ਗਿਆ। ਥੈਂਕ ਯੂ ਵੈਰੀ ਮਚ। जी थैंक यू प्रोफेसर साहब, बहुत शुक्रिया, बड़ा ज़बरदस्त लेक्चर रहा। कुछ क्वेश्चंस ने मेरे को ਜਿਹੜੇ ਆਏ, ਇੱਕ ਤੇ ਪ੍ਰੋਫੈਸਰ ਜੀ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੱਲੋਂ ਇੱਕ ਕੁਐਸਚਨ ਆਇਆ ਸੀ ਕਿ ਹਾਂ ਜੀ, how the British constructed pan Hindu identity, did the Brahmins help the British in the process? नहीं, 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 नहीं
लास्ट ब्राह्मण ਦੇ ਬਾਰੇ ਦੱਸੋਗੇ तो ऐसा ब्राह्मण जी जी उन्होंने क्या कि जी इस प्रोसेस च ब्राह्मण ने ब्रिटिश की मदद की थी। हाँ ਗੱਲ ਇਹ ਹੈਗੀ ਕਿ ਬ੍ਰਿਟਿਸ਼ ਦਾ ਜਿਹੜਾ ਰੋਲ ਹੈਗਾ ਨਾ ਹਿੰਦੂ ਆਈਡੈਂਟੀਟੀ ਕੰਸਟਰਕਟ ਕਰਨ ਦੇ ਵਿੱਚ ਇਟਸ ਅ ਵੈਰੀ ਇੰਟਰਸਟਿੰਗ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕਈ ਲੋਕ ਇਹ ਕਹਿੰਦੇ ਕਿ ਸਿੱਖ ਆਈਡੈਂਟੀਟੀ ਕੰਸਟਰਕਟ ਕਰਨ ਵਿੱਚ ਆਰਮੀ ਦੇ ਵਿੱਚ ਜਦ ਲੋਕ ਜਾਂਦੇ ਸੀਗੇ ਤਾਂ ਉਹਨਾਂ ਨੂੰ ਖਾਲਸਾ ਟ੍ਰੈਡੀਸ਼ਨ ਫੋਲੋ ਕਰਨ ਵਾਸਤੇ ਕਿਹਾ ਜਾਂਦਾ ਸੀਗਾ ਤੇ ਇੱਕ ਸੋਚ ਕਈ ਵਾਰ ਬਣਦੀ ਹੈ ਕਿ ਬ੍ਰਿਟਿਸ਼ ਜਾਣ ਕੇ ਇੱਕ ਆਈਡੈਂਟੀਟੀ ਕੰਸਟਰਕਟ ਕਰਦਾ। ਗੱਲ ਇਹ ਹੈ ਕਿ ਹਿੰਦੂ ਆਈਡੈਂਟੀਟੀ ਦੇ ਕੰਸਟਰਕਸ਼ਨਸ ਦੇ ਵਿੱਚ ਮੈਂ ਡਾਇਰੈਕਟਲੀ ਦੇਖੋ ਇੱਕ ਇੰਟਰਸਟਿੰਗ ਚੀਜ਼ ਹੈ ਲੇਟ 19th ਸੈਂਚੁਰੀ ਦੇ ਵਿੱਚ ਉਹ ਸਮਝਦੇ ਸੀਗੇ ਆर्य समाज ਜ਼ਿਆਦਾ ਡੇਂਜਰਸ ਹੈ। ਕਿਉਂ ਆर्य समाज ਜ਼ਿਆਦਾ ਡੇਂਜਰਸ ਹੈ? आर्य समाज सत्यार्थ प्रकाश ले लो या तुसी आर्य समाज की फिलॉसफी ले लो बाद ਉਹਦੇ ਚ ਇਹ ਹੈ ਕਿ ਕਲਚਰਲ ਐਮਫੈਸਿਸ ਹੈ ਔਨ ਦੀ ਗਲੋਰੀਫਿਕੇਸ਼ਨ ਆਫ ਐਂਸ਼ੀਐਂਟ ਪਾਸਟ ਔਰ ਤੁਸੀਂ ਜਿਹੜੀ ਬ੍ਰਿਟਿਸ਼ ਦੀ ਸੁਪੀਰੀਅਰਿਟੀ ਹੈ ਸਿਵਲਾਈਜੇਸ਼ਨਲ ਸੁਪੀਰੀਅਰਿਟੀ ਨੂੰ ਕੰਟੈਸਟ ਕਰ ਰਹੇ ਹੋ ਤੇ ਕਾਫੀ ਸਾਰੇ ਆर्य ਸਮਾਜੀ ਰਾਸ਼ਟਰੀ ਨੈਸ਼ਨਲ ਮੂਵਮੈਂਟ ਵਿੱਚ ਵੀ ਆ ਗਏ। ਤਾਂ ਗੱਲ ਇਹ ਹੋਈ ਕਿ ਤੁਸੀਂ ਬ੍ਰਿਟਿਸ਼ ਨੂੰ ਅਗਰ ਇਹ ਦੇਖੋ ਤੁਹਾਨੂੰ ਡਾਇਰੈਕਟ ਦੇਖੋ ਕਿ ਸਪੋਰਟ ਨਹੀਂ ਦੇ ਰਹੇ ਲੇਟ 90 ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਹੜੇ ਜ਼ਿਆਦਾਤਰ ਆर्य ਸਮਾਜੀ ਹੈਗੇ ਇਹ ਜ਼ਿਆਦਾਤਰ ਅੰਗਰੇਜ਼ਾਂ ਦੇ ਵਿਰੁੱਧ ਹੈਗੇ। ਪਰ 1909 ਦੀ ਇੱਕ ਰਿਪੋਰਟ ਹੈਗੀ ਔਰ ਰਿਪੋਰਟ ਹੈ ਡੀਸੀ ਲਾਹੌਰ ਨੂੰ ਉਹ ਜਿਸ ਟਾਈਮ ਕੀ ਹੋਇਆ ਕਿ ਸੈਪਰੇਟ ਇਲੈਕਟੋਰੇਟ ਇੰਟਰੋਡਿਊਸ ਹੋ ਗਿਆ 1907 ਦੇ ਵਿੱਚ ਲੈਂਡ ਐਲੀਨੀਏਸ਼ਨ ਐਕਟ ਦੀ ਅਮੈਂਡਮੈਂਟ ਹੋ ਗਈ ਸੀ ਬੜੀ ਹਿੰਦੂ ਡਿਸਕੰਟੈਂਟਮੈਂਟ ਫੈਲ ਰਿਹਾ ਸੀਗਾ। ਡੀਸੀ ਲਿਖਦਾ ਹੈ ਕਿ ਕਿਉਂ ਨਾ ਅਸੀਂ ਲਾਲਚੰਦ ਨੂੰ ਚੀਫ ਕੋਰਟ ਦੇ ਵਿੱਚ ਜੱਜ ਬਣਾ ਦਈਏ ਕਿਉਂਕਿ ਉਹ ਕਾਫੀ ਜਿਹੜੇ ਹਿੰਦੂ ਨਾਰਾਜ਼ਗੀ ਹੈ ਖਤਮ ਹੋ ਜਾਏਗੀ ਤੇ ਸਾਨੂੰ ਡਿਵਾਈਡ ਐਂਡ ਰੂਲ ਕੇਵਲ ਹਿੰਦੂ ਮੁਸਲਮਾਨਾਂ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਸਾਨੂੰ ਹਿੰਦੂਆਂ ਦੇ ਅੰਦਰ ਵੀ ਆਪਸ ਦੇ ਵਿੱਚ ਜਿਹੜਾ ਉਹਦਾ ਇੰਟਰਾ ਕਨਫਲਿਕਟ ਹੈ ਉਹਨੂੰ ਵੀ ਦੇਖਣਾ ਚਾਹੀਦਾ ਹੈ ਕਿਉਂਕਿ ਸਾਡਾ ਜਿਹੜਾ ਪਰਪਸ ਹੈ ਉਹ ਪਰਪਸ ਹੈ ਉਸ ਲੋਕਾਂ ਨੂੰ ਜੋ ਬ੍ਰਿਟਿਸ਼ ਰੂਲ ਨੂੰ ਕੰਟੈਸਟ ਕਰ ਰਹੇ ਹੈ ਉਹਨਾਂ ਨੂੰ ਚੈੱਕ ਕਰਨਾ। ਤਾਂ ਇਹ ਧਿਆਨ ਰੱਖੋ ਉਹਨਾਂ ਦੇ ਵਾਸਤੇ ਕੋਈ ਆਈਡੈਂਟੀਟੀ ਬਣਨਾ ਦਾ ਉਹ ਇੰਟਰਸਟ ਹੈ ਕਿ ਉਹ ਆਈਡੈਂਟੀਟੀ ਕਿੰਨਾ ਉਹਨਾਂ ਨੂੰ ਫਾਇਦਾ ਪਹੁੰਚਾ ਸਕਦੀ ਹੈ। ਰਾਜਾ ਨਰਿੰਦਰ ਨਾਥ ਲਾਇਲਿਸਟ ਸੀਗਾ ਬਾਅਦ ਵਿੱਚ ਉਹ ਜਿਹੜਾ ਹੈ ਪੂਰੀ ਲਾਇਲਿਸਟ ਮੂਵਮੈਂਟ ਜਿਹੜੀ ਬਾਅਦ ਵਿੱਚ ਹਿੰਦੂ ਮਹਾਸਭਾ ਦੀ ਪੋਰਸ਼ਨ ਹੋ ਗਿਆ ਸੀਗਾ 1928 ਦੇ ਬਾਅਦ ਉਹਦਾ ਲੀਡਰ ਵੀ ਸੀ। ਗੱਲ ਇਹ ਹੈ ਕਿ ਆਈ ਮੀਨ ਵੈਰੀ ਇੰਟਰਸਟਿੰਗ ਕਿ 1926 ਦਾ ਜਦੋਂ ਇਲੈਕਸ਼ਨ ਹੋਇਆ ਤਾਂ ਰਾਜਾ ਨਰਿੰਦਰ ਨਾਥ ਹੈਲੀ ਦੇ ਕੰਟੈਕਸਟ ਹੈਲੀ ਦੇ ਨਾਲ ਉਹ ਟੱਚ ਵਿੱਚ ਹੈਗਾ ਤੇ ਹੈਲੀ ਨੂੰ ਉਹ ਕਹਿੰਦਾ ਕਿ ਸਵਰਾਜਿਸ ਨੂੰ ਅਸੀਂ ਇਸ ਵਾਰ ਸਵਰਾਜਿਸ ਨੂੰ ਹਰਾਇਆ ਅਸੀਂ ਹੈ ਨਾ ਕਿ ਲਾਜਪਤ ਰਾਏ ਤੇ ਮਾਲਵੀਆ ਦੀ ਪਾਰਟੀ ਤੇ ਇਸ ਵਾਸਤੇ ਸਾਨੂੰ ਮਿਨਿਸਟਰਸ਼ਿਪ ਦਿਓ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਹਿੰਦੂ ਆਈਡੈਂਟੀਟੀ ਪਹਿਲੇ ਆर्य समाज ਆਈਡੈਂਟੀਟੀ ਜਿਸ ਤਰ੍ਹਾਂ ਦੀ ਸੀਗੀ ਕਿ ਉਹਨਾਂ ਨੂੰ ਡਰ ਸੀਗਾ ਕਿ ਸਾਨੂੰ ਕੰਟੈਸਟ ਕਰ ਰਹੇ ਹੈ। ਹਾਂ ਉਹ ਕੇਵਲ ਹਿੰਦੂ ਆਈਡੈਂਟੀਟੀ ਨੂੰ ਯੂਜ਼ ਕਰਦੇ ਹੈਗੇ ਵਿਜ਼ ਨੈਸ਼ਨਲਿਸਟ ਪਰ ਉਹ ਤੁਸੀਂ ਇਹ ਦੇਖੋਗੇ ਕਿ ਦੈਟ ਇਜ਼ ਅ ਵੈਰੀ ਸਿਲੈਕਟਿਵ ਯੂਜ਼। ਜਿੱਥੇ ਤੱਕ ਬ੍ਰਾਹਮਣ ਦੀ ਗੱਲ ਹੈ ਇੱਕ ਧਿਆਨ ਰੱਖਣ ਦੀ ਗੱਲ ਹੈ ਕਿ ਹਿੰਦੂ ਮਹਾਸਭਾ ਜਿਹੜੀ ਮੂਵਮੈਂਟ ਹੈ ਇਟਸ ਵੈਰੀ ਇੰਟਰਸਟਿੰਗ। यूपी ਦੇ ਵਿੱਚ ਇਹਦਾ ਜਿਹੜਾ ਰੋਲ ਹੈ ਜ਼ਿਆਦਾਤਰ ਬ੍ਰਾਹਮਣਸ ਦਾ ਹੈ ਅਪਰ ਕਾਸਟਡ ਬ੍ਰਾਹਮਣਸ ਜ਼ਿਆਦਾ ਪਲੇ ਕਰਦੇ ਮਾਲਵੀਆ ਰੋਲ। ਪੰਜਾਬ ਦੇ ਵਿੱਚ ਜਿਹੜਾ ਸੀਗਾ ਉਹ ਇੰਟਰਮੀਡੀਏਟ ਕਾਸਟ ਖੱਤਰੀਸ ਅਰੋੜਾਸ ਐਂਡ ਬਨੀਆਸ ਸੀ। ਇਹ ਜ਼ਰੂਰ ਹੈ ਕਿ ਜਦ ਹਿੰਦੂ ਮਹਾਸਭਾ ਬਣੀ ਤਾਂ ਉਹਦੇ ਵਿੱਚ ਦੀਨਦਿਆਲ ਸ਼ਰਮਾ ਵੀ ਆ ਗਿਆ। ਦੀਨਦਿਆਲ ਸ਼ਰਮਾ ਤਾਂ ਬੜਾ ਵੱਡਾ ਰੋਲ ਸੀਗਾ ਤੇ ਪਹਿਲਾ ਇੱਕ ਇੰਟਰਸਟਿੰਗ ਗੱਲ ਹੈ ਕਿ ਪਹਿਲਾ ਜਦ ਰੈਜ਼ੋਲੂਸ਼ਨ ਪਾਸ ਹੋਇਆ 1909 ਦੀ ਪੰਜਾਬ ਹਿੰਦੂ ਕਾਨਫਰੰਸ ਦੇ ਵਿੱਚ ਦੀਨਦਿਆਲ ਸ਼ਰਮਾ ਸਨਾਤਨੀ ਸੀਗਾ ਉਹਨੇ ਪ੍ਰਪੋਜ਼ ਕੀਤਾ ਤੇ ਲਾਜਪਤ ਰਾਏ ਨੇ ਸਪੋਰਟ ਕੀਤਾ ਜਦ ਆर्य समाजी ਸੀ। ਵਾਟ ਆਈ ਐਮ ਸੇਇੰਗ ਇਜ਼ ਕਿ ਇਹ ਜਿਹੜੀ ਨੀਡ ਹੈ ਉਹ ਸੈਕਟੇਰੀਅਨ ਜਾਂ ਕਾਸਟ ਤੇ ਉੱਤੋਂ ਜਾ ਰਹੀ ਹੈ। ਹਾਂ ਬ੍ਰਾਹਮਣਸ ਦਾ ਰੋਲ ਹਿੰਦੂ ਮਹਾਸਭਾ ਨੂੰ ਬਣਾਉਣ ਵਿੱਚ ਬਹੁਤ ਜ਼ਿਆਦਾ ਹੈ ਪਰ ਉਹ ਯੂਪੀ ਜ਼ਿਆਦਾ ਹੈ ਇੱਥੇ ਘੱਟ ਹੈ। ਪੰਜਾਬ ਦੇ ਵਿੱਚ ਸ਼ੁਰੂ ਦੇ ਜਿਹੜਾ ਹਿੰਦੂ ਮਹਾਸਭਾ ਆਈ ਉਹਦੇ ਜ਼ਿਆਦਾਤਰ ਰੋਲ ਜਿਹੜਾ ਸੀਗਾ आर्य समाजी ਦਾ ਜ਼ਿਆਦਾ ਸੀਗਾ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ 1926 ਦੇ ਬਾਅਦ 1927 ਦੇ ਬਾਅਦ ਤੁਸੀਂ ਸੋਚੋ
ਲਾਜਪਤ ਰਾਏ ਦੀ ਡੈਥ ਹੁੰਦੀ ਹੈ 28 ਦੇ ਵਿੱਚ। ਹਿੰਦੂ ਮਹਾਸਭਾ ਆਲਮੋਸਟ ਪਰਮਾਨੈਂਟ ਪੰਜਾਬ ਦੇ ਵਿੱਚ ਕੈਪਚਰ ਕਰ ਲੈਂਦਾ। ਉਹਦੇ ਬਾਅਦ ਤੁਸੀਂ ਦੇਖੋ ਬਿਲਕੁਲ ਕਮਿਊਨਲ ਆਈਡੀਓਲੋਜੀ ਤੇ ਚਲੀ ਜਾਂਦੀ ਹੈ, ਹੇਟਰੇਡ ਦੀ ਆਈਡੀਓਲੋਜੀ। ਤੇਰੀ ਹਿੰਦੂ ਆਈਡੈਂਟੀਟੀ ਹੈ ਉਹਦੀ ਜ਼ਰੂਰਤ ਹੀ, ਉਹਨੂੰ ਜ਼ਰੂਰਤ ਬ੍ਰਿਟਿਸ਼ ਦੀ ਜ਼ਰੂਰਤ ਹੀ ਖਤਮ ਹੋ ਜਾਂਦੀ ਹੈ। ਹਿੰਦੂ ਆਈਡੈਂਟੀਟੀ ਦੀ ਉਹਦੀ ਜ਼ਰੂਰਤ ਹੈ vis-a-vis ਸਵਰਾਜਿਸਟ in 1946। ਲਾਜਪਤ ਰਾਏ ਤੋਂ ਉਹਨੂੰ ਵਿਸ਼ਵਾਸ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਲਾਜਪਤ ਰਾਏ ਕਾਂਗਰਸ ਵਿੱਚ ਵੀ ਹੈ ਤੇ ਹਿੰਦੂ ਸਭਾ ਵਿੱਚ ਵੀ ਹੈ। ਇਸ ਵਾਸਤੇ ਬ੍ਰਿਟਿਸ਼ ਦਾ ਰੋਲ ਜਿਹੜਾ ਹੈ ਉਹ ਕੰਪਲੈਕਸ ਹੈ, ਉਹ ਡਿਫਰੈਂਟ ਸਟੇजेस ਦੇ ਵਿੱਚ ਅਲੱਗ-ਅਲੱਗ ਤੁਹਾਨੂੰ ਮਿਲਦਾ ਹੈ। ਹਾਂਜੀ, ਹੋਰ ਸਵਾਲ? ਸਵਾਲ ਸਾਹਿਬ, ਥੈਂਕ ਯੂ। ਜੀ ਸਰ, ਤੁਸੀਂ ਸਰ ਗੱਲ ਕਰ ਰਹੇ ਸੀ ਇੰਡੀਜਨਸ ਐਜੂਕੇਸ਼ਨ ਬੁੱਕ ਜਿਹੜੀ ਲਾਈਟਨਰ ਦੀ ਹੈ, ਤੁਸੀਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਜੀ ਉਹਦੇ ਵਿੱਚ ਉਹਨਾਂ ਨੇ 1849 ਤੋਂ ਪਹਿਲੇ ਦੀ ਐਜੂਕੇਸ਼ਨ ਦੇ ਹਵਾਲੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਤੁਸੀਂ ਉਹ 1849 ਤੋਂ ਪਹਿਲੇ ਦੀ ਜਿਹੜੀ ਐਜੂਕੇਸ਼ਨ ਮੌਜੂਦ ਸੀ, ਇੱਕ ਤੇ ਥੋੜਾ ਜਿਹਾ ਸਾਨੂੰ ਉਹਦਾ ਅਗਰ ਮਿਲ ਜਾਵੇ ਤੁਹਾਡੇ ਕੋਲੋਂ ਕਿ ਵੀ ਕੀ ਸੀ, ਔਰ ਦੂਸਰਾ ਹੈ ਕਿ ਜਿਹੜੀ ਉਹਦੇ ਤੋਂ ਬਾਅਦ ਆਈ ਇਹਨਾਂ 'ਚ ਕੀ ਡਿਫਰੈਂਸ ਸੀ ਕਿ ਇਹਦੇ 'ਚ ਇਹਨਾਂ 'ਚ ਕੀ ਡਿਫਰੈਂਸ ਸਾਨੂੰ ਨਜ਼ਰ ਆਉਂਦਾ? ਕਿਆ ਇਹ ਜਿਹੜੀ ਅਗਲੀ ਬ੍ਰਿਟਿਸ਼ ਨੇ ਆ ਕੇ ਬਣਾਈ ਉਹਨਾਂ ਦੇ ਵਿੱਚ ਕੋਈ ਕਮਿਊਨਲ ਲਾਈਨਸ ਤੇ ਸੀ ਜਾਂ ਉਹਨਾਂ 'ਚ ਕੋਈ ਉਹਦੇ ਡਿਵਾਈਡ ਦੀ ਕੋਈ ਚੀਜ਼ ਸੀ ਜਾਂ ਪਹਿਲੇ ਵੀ ਇਹ ਮੌਜੂਦ ਸੀ? ਇਹ ਜਿਹੜੀ ਗੱਲ ਹੈਗੀ ਕਿ ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਐਜੂਕੇਸ਼ਨ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਪੁਰਾਣਾ ਜਿਹੜਾ ਟ੍ਰੈਡੀਸ਼ਨ ਹੈ। ਮੇਰੀ ਆਵਾਜ਼ ਆ ਰਹੀ ਹੈ ਸਭ? ਤੋਹਿਦ ਸਾਹਿਬ ਜੀ ਸਰ, ਬਿਲਕੁਲ ਆਵਾਜ਼ ਠੀਕ ਆ ਰਹੀ, ਤਸਵੀਰ ਵੀ ਠੀਕ ਆ ਰਹੀ ਹੈ ਸਰ, ਕੋਈ ਮਸਲਾ ਨਹੀਂ। ਤੁਸੀਂ ਜਿੱਥੇ ਲਾਈਟ ਚਲੀ ਗਈ ਹੈ ਜੀ ਮੈਂ ਨਹੀਂ, ਮੈਂ ਤੁਹਾਡੇ ਠੀਕ ਆ ਰਿਹਾ ਸਰ, ਤੁਸੀਂ ਗੱਲ ਕਰੋ। ਮੈਂ ਤੁਹਾਡੇ ਕੁਐਸਚਨ ਦਾ ਜਵਾਬ ਇਸ ਵਾਸਤੇ ਜਿਹੜਾ ਲਿਟਨਰ ਦਾ ਹੈਗਾ ਕਿ ਤੁਸੀਂ ਬਿਫੋਰ 1849 ਇੱਕ ਤਾਂ ਗੱਲ ਤੁਸੀਂ ਧਿਆਨ ਰੱਖੋ ਕਿ ਸਾਨੂੰ ਸੋਰਸਿਸ ਬੜੇ ਘੱਟ ਮਿਲਦੇ ਹੈਗੇ ਤੇ ਜਿਹੜੇ ਐਜੂਕੇਸ਼ਨ ਹੈ ਉਹ ਐਜੂਕੇਸ਼ਨ ਸਰਟਨਲੀ ਇੰਡੀਜੀਨਸ ਹੈ, ਟ੍ਰੈਡੀਸ਼ਨਲ ਹੈ ਤੇ ਉਹ ਐਜੂਕੇਸ਼ਨ ਜਾਂ ਤਾਂ ਸਿਲੈਕਟਡ ਫੈਮਿਲੀਜ਼ ਦੇ ਵਿੱਚ ਹੈ ਜਾਂ ਤੁਸੀਂ ਦੇਖੋ ਕਿ ਉਹ ਗੁਰਦੁਆਰੇ ਵਿੱਚ ਹੈ ਜਾਂ ਧਰਮਸ਼ਾਲਾ ਦੇ ਵਿੱਚ ਹੈਗੀ ਜਾਂ ਤੁਸੀਂ ਦੇਖੋਗੇ ਕਿ ਮਸਜਿਦ ਦੇ ਵਿੱਚ ਹੈਗੀ ਤੇ ਉਹ ਜਿਹੜੀ ਐਜੂਕੇਸ਼ਨ ਹੈ ਉਹ ਕਾਫੀ ਡਿਫਰੈਂਟ ਹੈ। ਤਾਂ ਜਿਹੜੇ ਲਿਟਨਰ ਐਜੂਕੇਸ਼ਨ ਦੀ ਗੱਲ ਕਰ ਰਹੇ ਆ ਉਹ ਉਸ ਇੰਡੀਜੀਨਸ ਐਜੂਕੇਸ਼ਨ ਦੇ ਵਿੱਚ ਵਰਨਾਕੂਲਰ ਦੇ ਉੱਤੇ ਉਹਦਾ ਐਮਫੈਸਿਸ ਜ਼ਿਆਦਾ ਹੈ। ਵਰਨਾਕੂਲਰ ਦੇ ਵਿੱਚ ਵੀ ਜਿਹੜਾ ਐਮਫੈਸਿਸ ਜ਼ਿਆਦਾ ਹੈ, ਕਿਉਂ? ਉਹ ਬੜੀ ਲੰਬੀ ਗੱਲ ਹੈ ਕਿ ਕਿਉਂ ਜ਼ਿਆਦਾ ਹੈ, ਬਟ ਵਾਟ ਇਜ਼ ਇੰਪੋਰਟੈਂਟ ਇਜ਼ ਐਂਡ ਦਿਸ ਇਜ਼ ਅ ਕਾਈਂਡ ਆਫ ਓਰੀਐਂਟਲਿਜ਼ਮ। ਇਹ ਓਰੀਐਂਟਲਿਜ਼ਮ ਇਹ ਹੈ ਕਿ ਜਿਹੜਾ ਇੰਡੀਜੀਨਸ ਨੌਲੇਜ ਹੈ ਅਸੀਂ ਇੰਡੀਜੀਨਸ ਨੌਲੇਜ ਨੂੰ ਪਰਪੀਚੁਏਟ ਕਰੀਏ। ਤਾਂ ਉਹ ਜਿਹੜਾ ਟ੍ਰੈਡੀਸ਼ਨ ਸੀਗਾ ਉਹ ਜਿਸ ਟਾਈਮ ਅੰਗਰੇਜ਼ ਆਏ ਤੇ ਅੰਗਰੇਜ਼ ਨੇ ਐਜੂਕੇਸ਼ਨ ਜਿਹੜਾ ਦਿੱਤਾ ਤੇ ਪਹਿਲੀ ਜਿਹੜੀ ਗੱਲ ਉਹਨਾਂ ਨੇ ਕਹੀ, ਦੇਖੋ ਇੱਕ ਗੱਲ ਸੁਣੋ, ਇਹ ਤਾਂ ਬੜੀ ਲੰਬੀ ਡਿਬੇਟ ਸੀ ਜਿਸ ਟਾਈਮ 1835 ਦੇ ਵਿੱਚ ਹੋਇਆ ਬਿਟਵੀਨ ਆਕਸੀਡੈਂਟਲਿਸਟ ਐਂਡ ਇੰਗਲਿਸ਼, ਆਕਸੀਡੈਂਟਲਿਸਟ ਐਂਡ ਓਰੀਐਂਟਲਿਸਟ। ਤਾਂ ਇਹ ਹੋਇਆ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਐਜੂਕੇਸ਼ਨ ਦਿੱਤੀ ਜਾਏਗੀ ਉਹ ਐਜੂਕੇਸ਼ਨ ਜਿਹੜੀ ਹੈ ਮਾਡਰਨ ਐਜੂਕੇਸ਼ਨ ਸਟਾਰਟ। ਪਰ ਇਹ ਲਿਟਨਰ ਦਾ ਇੱਕ ਆਪਣਾ ਆਈਡੀਆ ਸੀਗਾ ਕਿ ਓਰੀਐਂਟਲ ਨੌਲੇਜ ਇਜ਼ ਆਲਸੋ ਇੰਪੋਰਟੈਂਟ ਤੇ ਓਰੀਐਂਟਲ ਨੌਲੇਜ ਬੜਾ ਪਰ ਕੀ ਹੋਇਆ ਕਿ ਜਿਹੜੇ ਸਕੂਲ ਸੀਗੇ, ਸਕੂਲ ਐਜੂਕੇਸ਼ਨ ਸੀਗੀ, ਉਸ ਸਕੂਲ ਐਜੂਕੇਸ਼ਨ ਵੀ ਤਾਂ ਤੁਸੀਂ ਦੇਖ ਰਹੇ ਹੋ ਕਿ ਵਰਨਾਕੂਲਰ ਪੜ੍ਹਾਈ ਜਾਏਗੀ, ਉਰਦੂ ਪੜ੍ਹਾਈ ਜਾਏਗੀ। ਪਰ ਤੁਸੀਂ ਕਾਲਜ ਵਿੱਚ ਜਿਹੜੇ ਬੱਚੇ ਆ ਰਹੇ ਨੇ ਉੱਥੇ ਮਾਡਰਨ ਐਜੂਕੇਸ਼ਨ ਦਿੱਤੀ ਜਾ ਰਹੀ। ਪਰ ਇੱਕ ਵੀ ਧਿਆਨ ਰੱਖੋ, ਮਾਡਰਨ ਐਜੂਕੇਸ਼ਨ ਵਿੱਚ ਵੀ ਤੁਸੀਂ ਇਹ ਦੇਖੋਗੇ ਕਿ ਐਮਫੈਸਿਸ ਜ਼ਿਆਦਾਤਰ ਲਿਟਰੇਚਰ ਦੇ ਉੱਤੇ ਹੈ, ਜ਼ਿਆਦਾਤਰ ਲਿਟਰੇਚਰ ਹਿਊਮੈਨਿਟੀਜ਼ ਦੇ ਉੱਤੇ ਹੈ। ਪੰਜਾਬ ਦੇ ਵਿੱਚ ਸਾਇੰਸ ਦੀ ਜਿਹੜੀ ਇੱਕ ਤਰੀਕਾ ਦਾ ਟ੍ਰੈਡੀਸ਼ਨ ਹੈ ਉਹ ਬੜਾ ਧੀਰੇ ਧੀਰੇ ਸਟਾਰਟ। तो ਜਿਹੜੀ ਐਜੂਕੇਸ਼ਨ ਜਿਹੜਾ ਲਿਟਨਰ ਜਿਹੜੀ ਗੱਲ ਕਰ ਰਿਹਾ ਹੈ ਉਹ ਲਿਟਨਰ ਗੱਲ ਕਰ ਰਿਹਾ ਹੈ ਐਜ਼ ਐਨ ਓਰੀਐਂਟਲਿਸਟ, ਐਜ਼ ਵਨ ਕਿ ਕਿਸ ਤਰ੍ਹਾਂ ਪੁਰਾਣੀ ਇੰਡੀਜੀਨਸ ਐਜੂਕੇਸ਼ਨ ਸੀਗੀ ਔਰ ਜ਼ਿਆਦਾਤਰ ਉਸ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਕੰਟੀਨਿਊ ਕੀਤਾ ਜਾ ਸਕਦਾ ਹੈ। ਬਟ ਦੈਟਸ ਆਲਸੋ ਸਮਥਿੰਗ ਵਿਚ ਇਜ਼ ਆਊਟਸਾਈਡ ਦਿਸ। ਹਾਂਜੀ ਜੀ ਸਰ, ਬਹੁਤ ਸ਼ੁਕਰੀਆ। ਇਸ ਤੋਂ ਹੀ ਇੱਕ ਗੱਲ ਜਿਹੜੀ ਹੈ ਅਸੀਂ ਕਰ ਸਕਦੇ ਹਾਂ ਕਿ ਜਿਹੜੀ ਤੁਸੀਂ ਟਰਮ ਮਾਡਰਨ ਯੂਜ਼ ਕੀਤੀ ਕਿ ਉਹਨਾਂ ਨੇ ਮਾਡਰਨ ਐਜੂਕੇਸ਼ਨ ਦੇ ਹਵਾਲੇ ਨਾਲ ਗੱਲ ਕੀਤੀ ਤੇ ਮੇਰੇ ਵਾਸਤੇ ਇੱਥੇ ਮਾਡਰਨ ਜਿਹੜੀ ਟਰਮ ਹੈ ਉਹ ਥੋੜੀ ਮੈਨੂੰ ਸਮਝ ਨਹੀਂ ਆਉਂਦੀ ਕਿ ਬਿਕੋਜ਼ ਉਹਨਾਂ ਦੇ ਆਉਣ ਤੋਂ ਪਹਿਲੇ ਇੱਥੇ ਜਿਹੜੀ ਸਾਇੰਟੀਫਿਕ ਐਜੂਕੇਸ਼ਨ ਸੀ ਉਹਦੇ ਚ ਮਜੀਠੀਆ ਦਾ ਨਾਮ ਲਵੋ,
ਉਹਨਾਂ ਦੀ ਆਰਟਿਲਰੀ ਦਾ ਔਰ ਉਹਦੇ ਤੋਂ ਵੱਖ ਵੀ ਬਹੁਤ ਸਾਰਾ ਕੁਝ ਇੱਥੇ ਮੌਜੂਦ ਸੀ। ਲਿਟਰੇਚਰ ਦਾ ਤੇ ਇੱਕ ਬਹੁਤ ਵੱਡਾ ਜਿਹੜਾ ਜੋਗੀਆਂ ਤੋਂ ਸਾਧਾਂ ਤੋਂ ਹੋਰ ਵੀ ਬਹੁਤ ਸਾਰਾ ਸੀ ਲਿਟਰੇਚਰ। ਸੋ ਅਸੀਂ ਜਿਹੜੀ ਇਹ ਟਰਮ ਹੈ ਇਹਨੂੰ ਅਸੀਂ ਕਿਸ ਤਰ੍ਹਾਂ ਜਸਟੀਫਾਈ ਕਰਦੇ ਹਾਂ ਇਹਦੇ ਵਿੱਚ? ਗੱਲ ਹੈ ਕਿ ਕਈ ਵਾਰ ਮਾਡਰਨ ਦਾ ਵਰਡ ਜਿਹੜਾ ਹੈ ਨਾ, ਮਾਡਰਨ ਦੀ ਜਗ੍ਹਾ ਤੇ अगर मैं ये कहा कि एजुकेशन बेस्ड ऑन वेस्टर्न एजुकेशन है तो साहब गल एक सी कि जरा यूनिवर्सिटी सिस्टम है पंजाब यूनिवर्सिटी गवर्नमेंट कॉलेज का करिकुलम देख लो। गवर्नमेंट कॉलेज का जरा करिकुलम है उस करिकुलम दे विच that is they want you to read Shakespeare. They wanted to read you to John Stuart Mill. They wanted you to read British history. वो जरा पूरा दा पूरा एम्फेसिस है वो उस तरह का है कि liberal education, but that liberal education somewhere it is based on Western educational system. उस educational system ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਛੋਟੇ-ਮੋਟੇ ਕੰਪਰੋਮਾਈਜ਼ਸ ਕਰਦੇ ਹੈਗੇ, ਪਰ उस कॉम्प्रोमाइसिस ਨੂੰ मैं ये नहीं कह सकता कि आई मीन ਜਿਹੜਾ ਪੁਰਾਣਾ ਤੁਸੀਂ ਹੁਣ आई डोंट नो हाउ फार। देखो एक गल है कि इंडिया ਦੇ ਵਿੱਚ ਜਿਸੇ ਤੁਸੀਂ ਲਿਟਰੇਰੀ ਟ੍ਰੈਡੀਸ਼ਨ ਕਹੋਗੇ ਤਾਂ ਬੜਾ ਸਟਰੋਂਗ ਹੈ, ਪਰ ਲਿਟਰੇਰੀ ਟ੍ਰੈਡੀਸ਼ਨ ਪਰ ਸੇ ਤੇ ਮਾਡਰਨ ਐਜੂਕੇਸ਼ਨ ਨੂੰ ਦੇਖੋਗੇ ਤਾਂ ਤੁਹਾਨੂੰ ਡਿਫਰੈਂਸ ਜ਼ਰੂਰ ਨਜ਼ਰ ਆਏਗਾ, ਉਹਦੇ ਡਿਫਰੈਂਸ ਤਾਂ ਤੁਹਾਨੂੰ ਜ਼ਰੂਰ ਨਜ਼ਰ ਆਏਗਾ। ਤੇ ਇਸ ਵਾਸਤੇ ਉਹਨੂੰ ਇਹ ਕਹਿਣਾ ਕਿ ਬਈ ਜਿੱਥੇ I mean medieval period ਦੇ ਵਿੱਚ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਕਿ ਮੈਨੂੰ ਯਾਦ ਕਿ ਪਾਨੀਕਰ ਸਾਹਿਬ ਦਾ ਸੀਗਾ ਇੱਕ ਆਰਟੀਕਲ ਹੈ, ਪ੍ਰੈਜ਼ੀਡੈਂਸ਼ੀਅਲ ਐਡਰੈਸ ਹੈ ਕਿ as far as knowledge is concerned ਜਿਹੜੀ knowledge ਦੀ growth ਹੈ ਉਹ ਤਾਂ ਪ੍ਰੀ ਮਾਡਰਨ ਪੀਰੀਅਡ ਵਿੱਚ ਵੀ ਹੈ, ਜਿਹੜੀ ਰੈਸ਼ਨਲਿਜ਼ਮ ਹੈ ਉਹ ਪ੍ਰੀ ਮਾਡਰਨ ਪੀਰੀਅਡ ਵਿੱਚ ਵੀ ਹੈ, ਪਰ ਉਸ ਰੈਸ਼ਨਲਿਜ਼ਮ ਦੀ ਇੱਕ ਆਪਣਾ ਕੰਟੈਕਸਟ ਹੈ। ਤੇਰਾ ਜਿਹੜਾ ਰੈਸ਼ਨਲਿਜ਼ਮ ਐਜੂਕੇਸ਼ਨ ਦੇ ਵਿੱਚ ਆਫਟਰ ਬ੍ਰਿਟਿਸ਼ ਪੀਰੀਅਡ ਨੂੰ ਲਿਆਇਆ ਗਿਆ ਉਹਦਾ ਇੱਕ ਆਪਣਾ ਇੰਪੋਰਟੈਂਸ ਹੈ। ਪਰ ਇੱਕ ਗੱਲ ਇਹ ਵੀ ਧਿਆਨ ਰੱਖੋ ਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿਹੜੀ ਐਜੂਕੇਸ਼ਨ ਵੈਸਟਰਨ ਦੇ ਨਾਲ ਨਾਲ ਉਹ ਕੋਲੋਨੀਅਲ ਵੀ ਹੈ, that is also shaped by the ideological concerns of the colonial. जी सर, बिल्कुल सर, बहुत ज़बरदस्त। ਅਸੀਂ ਸਰ ਜਿਹੜੇ ਕਾਫੀ ਦਿਨਾਂ ਤੋਂ ਬਲਕਿ ਅਸੀਂ ਬਹੁਤ ਚਿਰ ਤੋਂ ਇਹ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਜਿਹੜਾ ਅਸੀਂ ਕਰ ਰਹੇ ਸਾਂ ਤੁਹਾਡੇ ਨਾਲ ਸਾਂਝਾ ਵੀ ਕਰਦੇ ਜਾਈਏ ਕਿ ਅਸੀਂ ਜਿਹੜਾ ਹਿਸਟਰੀ ਨੂੰ ਇੱਕ ਨਵੀਂ ਡਾਇਰੈਕਸ਼ਨ ਤੋਂ ਵੇਖਣ ਦੀ ਔਰ ਬਹੁਤ ਸਾਰੇ ਐਸੇ ਜਿਹੜੇ ਏਰੀਆਜ਼ ਨਹੀਂ ਸਨ ਕੰਮ ਹੋਏ ਉਹਦੇ ਹਵਾਲੇ ਨਾਲ ਕੰਮ ਕਰ ਰਹੇ ਸਾਂ। ਫਿਰ ਕੋਵਿਡ ਦੀ ਵਜ੍ਹਾ ਤੋਂ ਅਸੀਂ ਇਹਨੂੰ ਆਨਲਾਈਨ ਕੀਤਾ ਔਰ ਆਨਲਾਈਨ ਕਰਨ ਦੇ ਨਾਲ ਸਾਨੂੰ ਬਹੁਤ ਸਾਰੇ ਸਾਡੇ ਸੀਨੀਅਰ ਦੋਸਤ ਵੀ ਜੁਆਇਨ ਕਰ ਸਕੇ। ਸੋ ਉਹਦੇ ਵਿੱਚ ਅਸੀਂ ਕਾਫੀ ਸਾਰੀ ਐਜੂਕੇਸ਼ਨ ਤੇ ਔਰ ਪ੍ਰੀ 1849 ਦੇ ਉੱਪਰ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਕਦੀ ਕਦੀ ਤੇ ਇਹ ਵੀ ਲੱਗਦਾ ਹੈ ਕਿ ਜਿਹੜੀ ਐਜੂਕੇਸ਼ਨ ਵੈਸਟਰਨ ਐਜੂਕੇਸ਼ਨ ਦਾ ਜਿਹੜਾ ਲਫ਼ਜ਼ ਇੱਥੇ ਇੰਟਰੋਡਿਊਸ ਕਰਵਾਇਆ ਉਹਨਾਂ ਨੇ ਉਹ ਮੇਰਾ ਖਿਆਲ ਇੰਗਲੈਂਡ ਦੇ ਵਿੱਚ ਤੇ ਉਹ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ ਸੀ ਜਿਹੜੀ ਇੱਥੇ ਦਿੱਤੀ ਜਾ ਰਹੀ ਸੀ, ਜਾਂ ਜੋ ਬਾਲਾਂ ਨੂੰ ਇੱਥੇ ਪੜ੍ਹਾਇਆ ਜਾ ਰਿਹਾ ਸੀ ਉਹ ਉੱਥੇ ਤੇ ਨਹੀਂ ਪੜ੍ਹਾਇਆ ਜਾ ਰਿਹਾ ਸੀ ਵੈਸਟ ਦੇ ਵਿੱਚ। ਜਾਂ ਦਰਖਾਸਤ ਲਿਖਣੀ ਜਾਂ ਜਿਹੜਾ ਇੱਥੇ ਲੈਟਰ ਲਿਖਣਾ ਪਿਓ ਨੂੰ ਫੀਸ ਮਾਫੀ ਦੀ ਦਰਖਾਸਤ ਜਨਾਬ ਅਲੀ ਤੁਹਾਡਾ ਬੜਾ ਤਾਬੇਦਾਰ ਸ਼ਾਗਿਰਦ ਬੜਾ ਤਾਬੇਦਾਰ ਤੁਹਾਡਾ ਸਰਵੈਂਟ, ਇਹੋ ਜਿਹੇ ਲਫ਼ਜ਼ ਮੈਨੂੰ ਤੇ ਨਹੀਂ ਨਜ਼ਰ ਆਉਂਦੇ। ਮਤਲਬ ਕਿ ਇਸ ਤਰ੍ਹਾਂ ਦੀ ਸਾਨੂੰ ਪੜ੍ਹਾਇਆ ਗਿਆ ਇੱਥੇ ਔਰ ਉਹਦੇ ਵਿੱਚ ਵੀ ਜਿਹੜਾ ਪਾਸ ਤੇ ਪੰਜਾਵਾਂ ਵਾਲਾ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਇੱਕ ਧਿਆਨ ਰੱਖੋ ਕਿ ਬ੍ਰਿਟਿਸ਼ ਦਾ ਇੰਡੀਆ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਬਿਲਕੁਲ ਤੁਸੀਂ ਗੱਲ ਕਰ ਰਹੇ ਹੋ ਆਈ ਐਮ ਯੂਰ ਮੋਸਟ ਓਬੀਡੀਐਂਟ। ਜਿਸ ਤਰ੍ਹਾਂ ਤੁਸੀਂ ਬ੍ਰਿਟਿਸ਼ ਰਿਕਾਰਡਸ ਨੂੰ ਵੀ ਪੜ੍ਹੋ ਤੇ ਬ੍ਰਿਟਿਸ਼ ਜਿਹੜੇ ਆਰਕਾਈਵ ਦੇ ਰਿਕਾਰਡਸ ਕਈ ਇੰਡੀਅਨ ਲੀਡਰਸ ਜਦ ਅੰਗਰੇਜ਼ਾਂ ਨੂੰ ਚਿੱਠੀਆਂ ਲਿਖਦੀਆਂ ਸੀਗੀਆਂ ਤਾਂ ਇਸ ਤਰ੍ਹਾਂ ਖਤਮ ਕਰਦੇ ਸੀ ਕਿ ਐਜ਼ ਯੂਰ ਮੋਸਟ ਓਬੀਡੀਐਂਟ ਸਰਵੈਂਟ। ਗੱਲ ਇਹ ਸੀਗੀ ਇਹ ਜਿਹੜੀ ਐਜੂਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਐਜੂਕੇਸ਼ਨ ਦਾ ਮੇਰਾ ਮਤਲਬ ਇੱਕ ਤਾਂ ਹੁੰਦਾ ਹੈ ਐਜੂਕੇਸ਼ਨ ਦੇ ਵਿੱਚ ਯੂ ਨੋ some kind of I mean when you apply your mind education ਨੂੰ ਇੱਕ ਕ੍ਰੀਏਟਿਵ ਐਕਟੀਵਿਟੀ ਬਣਦਾ। ਐਜੂਕੇਸ਼ਨ ਇੱਕ ਟੋਟਲ ਆਦਮੀ ਦੀ ਪਰਸਨੈਲਿਟੀ ਨੂੰ ਚੇਂਜ ਕਰ ਰਿਹਾ। ਵੈਸਟਰਨ ਐਜੂਕੇਸ਼ਨ ਸਿਸਟਮ ਜਿਹੜਾ ਹੈ ਮੈਂ ਉਹਨੂੰ ਬਿਲਕੁਲ ਇਹ ਨਹੀਂ ਕਹਿ ਰਿਹਾ ਕਿ that was perfect, ਨਹੀਂ। ਗੱਲ ਇਹ ਹੈ ਕਿ ਇੱਕ ਤਰੀਕੇ ਨਾਲ ਜਿਹੜਾ ਮਾਡਰਨ ਆਈਡੀਆਜ਼ ਹੈਗੇ ਉਹ ਮਾਡਰਨ ਆਈਡੀਆਜ਼ ਰੇਨੇਸਾਂਸ ਦੇ ਬਾਅਦ ਉੱਥੇ ਆਉਂਦੇ ਹੈਗੇ। ਇਹ ਤਾਂ ਤੁਹਾਨੂੰ ਗੱਲ ਮੰਨਣੀ ਪਏਗੀ, ਆਉਂਦੇ ਜਾਂ ਨਹੀਂ ਆਉਂਦੇ।
ਨਾ ਬ੍ਰਿਟਿਸ਼ ਜਿਹੜੀ ਐਜੂਕੇਸ਼ਨ ਸਾਨੂੰ ਦੇ ਰਹੇ ਸੀਗੇ, ਤੁਹਾਨੂੰ ਮੈਂ ਇੱਕ ਗੱਲ ਉਹ ਵੀ ਪਹਿਲੇ ਵੀ ਕੀਤੀ ਸੀਗੀ ਭਾਈ ਸਾਹਿਬ, ਕਿ ਐਜੂਕੇਸ਼ਨ ਦੇ ਨਾਲ ਨਾਲ ਇਹ ਵੀ ਧਿਆਨ ਰੱਖਦੇ ਸੀਗੇ ਕਿ ਕਿਹਨਾਂ ਨੂੰ ਅਸੀਂ ਐਜੂਕੇਸ਼ਨ ਦੇ ਰਹੇ, ਉਹ ਲੋਕ ਜਿਹੜੇ ਸਾਡੇ ਸਬਜੈਕਟਸ ਹੈਗੇ, ਉਹ ਲੋਕ ਜਿਹੜੇ ਸਾਡੇ ਕਲੋਨੀਅਲ ਰੂਲ ਦੇ ਅੰਡਰ ਹੈਗੇ, ਉਹਨਾਂ ਨੂੰ ਇਹ ਵੀ ਸਿਖਾਉਣਾ ਜ਼ਰੂਰੀ ਹੈ ਕਿ ਤੁਸੀਂ ਸਾਡੇ ਓਬੀਡੀਐਂਟ ਰਹੋਗੇ। ਤੁਹਾਡੇ ਲਾਹੌਰ ਦੇ ਵਿੱਚ ਇੱਕ ਛੋਟੀ ਜਿਹਾ ਉਹ ਸੀਗੀ ਸਟੈਚੂ ਸੀਗੀ ਲਾਰੈਂਸ ਦੀ, ਉਹਦੇ ਨੀਚੇ ਲਿਖਿਆ ਹੋਇਆ ਸੀਗਾ ਇੰਡੀਅਨਸ ਦੇ ਉੱਤੇ, ਇੱਕ ਹੱਥ ਤੇ ਉਹਦੇ ਤੇ ਸਵਾਰਡ ਸੀਗਾ, ਤਲਵਾਰ ਸੀ, ਤੇ ਦੂਜੇ ਹੱਥ ਤੇ ਪੈਨ ਸੀਗਾ, ਤੇ ਉਹ ਕਹਿੰਦਾ ਉੱਥੇ ਲਿਖਿਆ ਹੋਇਆ ਸੀਗਾ ਕਿ would you like to be ruled by sword or by pen? क्योंकि ब्रिटिश जो भी इच्छे दे रहे हैं ना, वो कदी ये गल नहीं भूलते सीगे कि that we are the rulers। और पंजाब दे विच ते ज़्यादा सीगा, पंजाब दे विच ते माई बाप कल्चर सीगा, ते ਉਹ ਜਿਹੜੀ रेशियल सुपीरियरिटी है वो भी एजुकेशन के थ्रू परकुलेट करती है। ਤੁਸੀਂ ਇਹ ਸੋਚੋ ਵੈਸਟਰਨ ਐਜੂਕੇਸ਼ਨ, ਮੇਰਾ ਮਤਲਬ ਇਹ ਹੈ ਕਿ ਦੇਖੋ ਗੱਲ ਹੈ, ਹੁਣ ਤੁਸੀਂ ਕਲਕੱਤਾ ਯੂਨੀਵਰਸਿਟੀ ਦਾ ਸਿਲੇਬਸ ਦੇ ਉਸ ਟਾਈਮ ਦਾ, ਕਿ ਜਿਸ ਟਾਈਮ ਮੇਰੇ ਕੋਲ ਕਲਕੱਤਾ ਯੂਨੀਵਰਸਿਟੀ ਦਾ ਕੀ ਆਇਆ ਸੀਗਾ ਕੈਲੰਡਰ, ਉਸ ਟਾਈਮ ਦੇ ਤੁਸੀਂ ਉਹ ਦੇਖੋ ਤਾਂ ਕਾਫੀ ਕੁਝ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਵੈਸਟਰਨ ਬ੍ਰਿਟਿਸ਼ ਦਾ ਐਜੂਕੇਸ਼ਨ ਸਿਸਟਮ ਦਾ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਨੂੰ ਫੋਲੋ ਕਰ ਰਹੇ, ਪਰੰਤੂ ਜਿਹੜਾ ਬੰਗਾਲੀ ਇਲੀਟ ਸੀਗਾ that was equally concerned about what was happening in Bengal। ਤੁਸੀਂ ਉਹ ਮਹਿੰਦਰ ਲਾਲ ਸਰਕਾਰ ਸੀਗਾ ਇੱਕ ਸਾਇੰਟਿਸਟ, ਉਹ ਕਹਿੰਦਾ ਹੈ ਕਿ ਕਿਸ ਤਰ੍ਹਾਂ ਸਾਇੰਸ ਦੇ ਵਿੱਚ ਵੀ ਬ੍ਰਿਟਿਸ਼ ਡਿਫਰੈਂਸ਼ੀਏਟ ਕਰਦੇ ਸੀਗੇ। ਤਾਂ ਦੇਖੋ ਰੇਸ਼ੀਅਲ ਡਿਫਰੈਂਸ, ਰੂਲਰ ਐਂਡ ਰੂਲਡ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਕਲੋਨੀਅਲ ਆਈਡੀਓਲੋਜੀ ਦਾ ਪਾਰਟ ਹੈ, ਉਹ ਕਲੋਨੀਅਲ ਆਈਡੀਓਲੋਜੀ ਐਜੂਕੇਸ਼ਨ ਵਿੱਚ ਵੀ ਨਜ਼ਰ ਆਏਗੀ। ਤਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਤੁਸੀਂ ਇਹ ਕਹਿੰਦੇ ਅਸੀਂ ਬੱਚਿਆਂ ਨੂੰ ਐਪਲੀਕੇਸ਼ਨ ਲਿਖਣ ਵਾਸਤੇ ਵੀ ਕਿ I am your most faithful this and that, ਉਹ ਕਿਉਂ? ਕਿਉਂਕਿ ਸਾਡੇ ਉੱਤੇ ਇੱਕ ਤਰੀਕੇ ਨਾਲ ਇੱਕ ਸਾਨੂੰ ਅੰਗਰੇਜ਼ ਰਾਜ ਦੀ ਬਰਕਤਾਂ ਨੂੰ ਦੱਸਿਆ ਜਾਂਦਾ ਸੀਗਾ ਕਿ ਸਾਨੂੰ ਕਿਸ ਤਰ੍ਹਾਂ ਉਹਨਾਂ ਦਾ ਵਫਾਦਾਰ ਰਹਿਣਾ। ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ, ਇੱਕ ਜਿਹੜੀ ਗੱਲ ਹੈ ਤੁਹਾਡੇ ਸਾਹਿਬ ਉਹ ਹੈਗੀ ਕਿ ਐਜੂਕੇਸ਼ਨ ਕਦੀ ਵੀ ਕਲੋਨੀਅਲ ਪੀਰੀਅਡ ਦੇ ਵਿੱਚ ਕਲੋਨੀਅਲ ਆਈਡੀਓਲੋਜੀ ਤੋਂ ਅਲੱਗ ਨਹੀਂ ਹੋ ਸਕਦੀ। ਤੇ ਕਲੋਨੀਅਲ ਆਈਡੀਓਲੋਜੀ ਸੀਗੀ ਟੂ ਸਬਜੂਗੇਟ, ਟੂ ਯੂਜ਼, ਤੇ ਉਹ ਫਾਰਮ ਕਈ ਵਾਰ ਉਹਦੀ ਅਲੱਗ-ਅਲੱਗ ਹੋ ਜਾਂਦੀ ਹੈ। ਪੰਜਾਬ ਦੇ ਵਿੱਚ ਉਹਦੀ ਫਾਰਮ ਅਲੱਗ ਹੋਏਗੀ ਤੇ ਬੰਗਾਲ ਦੇ ਵਿੱਚ ਉਹਦੀ ਅਲੱਗ ਹੋਏਗੀ, ਤੇ ਇਸ ਵਾਸਤੇ ਸਾਨੂੰ ਡਿਫਰੈਂਸ ਜੀ ਸਰ, ਬਹੁਤ ਸ਼ੁਕਰੀਆ। ਅੱਜ ਦੇ ਸਾਡੇ ਲੈਕਚਰ ਦਾ ਟਾਈਮ ਮੁੱਕ ਗਿਆ, ਤੇ ਸਰ ਤੁਸੀਂ ਅੱਜ ਟਾਈਮ ਕੱਢਿਆ, ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਇੰਨੀ ਆਪਣੀ ਮਸਰੂਫੀਅਤ ਚੋਂ, ਔਰ ਅੱਜ ਇੱਕ ਬਹੁਤ ਹੀ ਖੂਬਸੂਰਤ ਲੈਕਚਰ ਸਾਡੇ ਨਾਲ ਬੜੀ ਸੋਹਣੀ ਗੱਲਬਾਤ ਸਰ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਸਨ ਅੱਜ ਲੈਕਚਰ ਦੇ ਵਿੱਚ। ਪਲੀਜ਼ ਤੁਸੀਂ ਆਪਣੇ ਕਮੈਂਟ ਲਾਜ਼ਮੀ ਥੱਲੇ ਦੇਣਾ, ਆਪਣੀ ਗੱਲਬਾਤ ਲਾਜ਼ਮੀ ਲਿਖਣਾ, ਔਰ ਖਾਸ ਕਰ ਦੋਸਤਾਂ ਨੂੰ ਰਿਕੁਐਸਟ ਹੈ ਕਿ ਉਹ ਕਿਉਂਕਿ ਸਰ ਦਾ ਫੇਸਬੁੱਕ ਤੇ ਨਹੀਂ ਹੈ, ਉਹਨਾਂ ਨੇ YouTube ਤੇ ਵੇਖਣਾ, ਉਹਨਾਂ ਨੇ ਜਿਹੜਾ ਹੈ ਉਹਨਾਂ ਦੇ ਹਵਾਲੇ ਨਾਲ ਕੋਈ ਗੱਲ ਕਰਨਾ ਚਾਹੋ ਤੇ ਤੁਸੀਂ ਉਹਨੂੰ YouTube ਤੇ ਵੀ ਲਿਖ ਦੇਣਾ ਤਾਂ ਕਿ ਉਹਨੂੰ ਵੇਖ ਵੀ ਸਕਣ। ਸੋ ਤੁਸੀਂ ਆਪਣੀ ਪੂਰੀ ਜਿਹੜੀ ਹੈ ਨਾ ਉਹ ਗੱਲਬਾਤ ਕਰਨਾ। ਸੋ ਅਸੀਂ ਅੱਜ ਦਾ ਲੈਕਚਰ ਜਿਹੜਾ ਹੈ ਉਹ ਇੱਥੇ ਹੀ ਮੁਕਾਉਂਦੇ ਹਾਂ, ਤੇ ਅਗਲੇ ਲੈਕਚਰ ਦੇ ਨਾਲ ਜ਼ਰੂਰ ਹਾਜ਼ਰ ਹੋਵਾਂਗੇ ਔਰ ਅਸੀਂ ਗੱਲਬਾਤ ਆਪਣੀ ਜਿਹੜੀ ਹੈ ਨਾ ਉਹ ਰੱਖਾਂਗੇ। ਅੱਜ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਸਾਡੇ ਨਾਲ ਆਏ ਔਰ ਸਾਡਾ ਸਾਥ ਬਣੇ। ਅਗਲੇ ਲੈਕਚਰ ਮਿਲਨੇ, ਅਗਲੇ ਲੈਕਚਰ ਦੇ ਨਾਲ। ਰੱਬ ਰਾਖਾ ਜੀ।